मध्य प्रदेश ਵਿੱਚ ਝਾਰਖੰਡ ਚ ਗੁਜਰਾਤ ਚ ਹੋਰ ਕਈ ਥਾਵਾਂ ਦੇ ਉੱਤੇ ਹਿੰਦੂ ਕੱਟੜਵਾਦ ਆ ਜਿਹੜਾ ਇਸ ਵੇਲੇ ਨੰਗਾ ਨਾਚ ਨੱਚ ਰਿਹਾ। ਮਸਜਿਦ ਦੇ ਮੂਹਰੇ ਜਾ ਕੇ ਜਿਸ ਤਰੀਕੇ ਨਾਲ ਭੜਕਾਊ ਨਾਅਰੇਬਾਜ਼ੀ ਕੀਤੀ, ਜਿਸ ਤਰੀਕੇ ਦੇ ਨਾਲ ਮਸਜਿਦ ਦੇ ਉੱਤੇ ਚੜ੍ਹ ਕੇ ਆਪਦਾ ਭਗਵਾਂ ਝੰਡਾ ਝੁਲਾਇਆ। ਭਾਰਤ ਦਾ ਸਾਰਾ ਜਿਹੜਾ ਮੀਡੀਆ ਉਹ ਇਹ ਦੱਸਣ ਤੇ ਲੱਗਿਆ ਹੋਇਆ ਵੀ ਜਿਹੜੇ ਮੁਸਲਮਾਨ ਨੇ ਉਹ ਬਹੁਤ ਖਤਰਨਾਕ ਤੇ ਭੈੜੇ ਬੰਦੇ ਆ, ਇਸ ਕਰਕੇ ਅਸੀਂ ਉਹਨਾਂ ਦੇ ਹੁਣ ਘਰ ਘਰ ਢਾਹ ਦੇਣੇ ਆ, ਅਸੀਂ ਉਹਨਾਂ ਨੂੰ ਰਹਿਣ ਨਹੀਂ ਦੇਣਾ। ਜਦੋਂ ਜੀ ਕਰਦਾ ਅਗਲੇ ਇਹਨਾਂ ਦਾ ਕੁੱਟ ਕਟਾਪਾ ਕਰਦੇ ਆ, ਧਮਕੀਆਂ ਦਿੰਦੇ ਆ, ਤੇ ਜਿੰਨੀ ਨੀਵੇਂ ਦਰਜੇ ਦੀ ਧਮਕੀ, ਜਿੰਨਾ ਨੀਵੇਂ ਦਰਜੇ ਦਾ ਬੋਲ ਕਬੋਲ ਬੋਲ ਸਕਦੇ ਆ ਹਿੰਦੂ ਤਵੇ, ਉਹ ਸਾਰਾ ਬੋਲਦੇ ਆ ਕਿ ਔਰਤਾਂ ਨਾਲ ਬਲਾਤਕਾਰ ਕਰਨ ਦੀਆਂ ਗੱਲਾਂ ਆਮ ਨੇ। ਭਾਰਤ ਵਿੱਚ ਸਭ ਤੋਂ ਵੱਡੀ ਬਹੁ ਗਿਣਤੀ ਜਿਹੜੀ ਉਹ ਭਾਰਤ ਦੇ ਵਿੱਚ ਮੁਸਲਮਾਨ, ਤੇ ਜੇ ਉਹਨਾਂ ਦਾ ਇਹ ਹਾਲ ਆ ਤੇ ਬਾਕੀ ਘੱਟ ਗਿਣਤੀਆਂ ਦਾ ਕੀ ਹਸ਼ਰ ਹੁੰਦਾ ਹੋਊ ਇੱਥੇ, ਇਹ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ। ਇਹਨਾਂ ਦੇ ਅੰਦਰ ਇਹ ਫਤੂਰ ਬੜਿਆ ਹੋਇਆ ਕਿ ਅਸੀਂ ਪੰਜਾਬ 'ਚ ਜਿਹੜਾ ਹੈ ਜਾਂ ਭਾਰਤ ਵਿੱਚ ਸਾਰਿਆਂ ਨੂੰ ਡਰਾ ਧਮਕਾ ਕੇ ਰੱਖਣਾ, ਸਾਰਿਆਂ ਨੂੰ ਨੀਵੀਂ ਪਵਾ ਕੇ ਰੱਖਣਾ, ਉਹਦਾ ਇਲਾਜ ਛਿੱਤਰ ਤੋਂ ਵੈਰ ਜਦੋਂ ਹੈ ਹੀ ਨਹੀਂ। ਜਦੋਂ ਵੀ ਕਿਤੇ ਕੋਈ ਪੰਥ ਦਰਦੀ, ਕੋਈ ਪੰਥ ਪ੍ਰਸਤ ਸ਼ਖਸੀਅਤ ਗੁਰੂ ਸਾਹਿਬ ਦੇ ਓਟ ਆਸਰੇ ਕੋਈ ਕੁਰਬਾਨੀ ਵਾਲੀ ਗੱਲ ਕਰ ਲੈਂਦੀ ਹੈ, ਉਸ ਮੌਕੇ ਇਹਨਾਂ ਸਾਰਿਆਂ ਦਾ ਰੰਡੀ ਰੋਣਾ ਇਹੀ ਪਾਇਆ ਹੁੰਦਾ ਕਿ ਜੀ ਮਾਹੌਲ ਨਾ ਖਰਾਬ ਹੋ ਜੇ। ਸਿੱਖਾਂ ਨੂੰ ਇਹ ਮਤਾਂ ਦੇਣੀਆਂ ਕਿ ਜੀ ਤੁਸੀਂ ਤਾਂ ਫਿਰ ਅੱਤਵਾਦੀ ਕਹਿਣਗੇ, ਉਹਨੂੰ ਤਾਂ ਜੀ ਵੱਖਵਾਦੀ ਕਹਿਣਗੇ, ਆਪਣੀ ਬੜੀ ਜੀ ਆਪਣਾ ਅਕਸ ਖਰਾਬ ਹੋ ਜੂ, ਅਕਸ ਖਰਾਬ ਹੋ ਜੂ ਵਾਲਾ ਮਹਿਕਮਾ, ਇਸ ਮਹਿਕਮੇ ਕੋਲ ਸਿੱਖੀ ਨੂੰ ਜਾਂ ਸਿੱਖਾਂ ਦੇ ਹਿੱਤਾਂ ਨੂੰ ਬਚਾਉਣ ਜੋਗਾ ਕੋਈ ਜੁਗਾੜ ਨਹੀਂ। ਜਿਹੜਾ ਕੁਝ ਇਸ ਵੇਲੇ ਮੁਸਲਮਾਨ ਭਾਈਚਾਰੇ ਨਾਲ ਹੋ ਰਿਹਾ ਉਹ ਸਿੱਖਾਂ ਨਾਲ ਵੀ ਹੋਣਾ ਸੀ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਆ, ਜੇ ਕਿਤੇ ਪਿਛਲੇ 35-40 ਸਾਲ ਗੁਰੂ ਦਾ ਖਾਲਸਾ ਪੰਥ ਆਪਦੇ ਫਰਜ਼ ਨਾ ਨਿਭਾਉਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਰੇ ਸੰਸਾਰ ਦੇ ਵਿੱਚ ਆਪਾਂ ਸੁਣਦੇ ਕਰਦੇ ਹਾਂ, ਤੇ ਪਿਛਲੇ 2-3 ਦਿਨ ਤੋਂ ਜਿਹੜਾ ਚੱਕਰ ਚੱਲ ਰਿਹਾ ਝਾਰਖੰਡ ਤੇ ਗੁਜਰਾਤ ਵਿੱਚ ਰਾਮਨੌਮੀ ਦੇ ਚੱਕਰ ਵਿੱਚ, ਵੀ ਰਾਮਨੌਮੀ ਦਾ ਤਿਉਹਾਰ ਮਨਾਉਂਦੇ ਸੀਗੇ, ਤੇ ਮਨਾਉਂਦਿਆਂ ਨੂੰ ਫਿਰ ਹਿੰਦੂ ਤਵਾ ਬ੍ਰਿਗੇਡ ਆ ਜਿਹੜਾ ਉਹ ਚੜ ਗਿਆ ਦਿਮਾਗ ਨੂੰ, ਹਿੰਦੂ ਕੱਟੜਵਾਦ, ਤੇ ਮਸਜਿਦ ਦੇ ਮੂਹਰੇ ਜਾ ਕੇ ਜਿਸ ਤਰੀਕੇ ਨਾਲ ਭੜਕਾਊ ਨਾਅਰੇਬਾਜ਼ੀ ਕੀਤੀ, ਜਿਸ ਤਰੀਕੇ ਦੇ ਨਾਲ ਮਸਜਿਦ ਦੇ ਉੱਤੇ ਚੜ ਕੇ ਆਪਦਾ ਭਗਵਾਂ ਝੰਡਾ ਝੁਲਾਇਆ, ਤੇ ਇਹੋ ਜਿਹੀਆਂ ਕਈ ਵੀਡੀਓਜ਼, ਕਈ ਫੋਟੋਜ਼ ਜਿਹੜੀਆਂ ਨੇ ਪਿਛਲੇ 2-3 ਦਿਨ ਤੋਂ ਘੁੰਮ ਰਹੀਆਂ ਨੇ, ਤੋਂ ਕਈ ਹਿੰਸਕ ਘਟਨਾਵਾਂ ਦੀ ਜਿਹੜੀ ਖਬਰ ਆ ਉਹ ਚਾਰੇ ਪਾਸੇ ਫੈਲੀ ਹੋਈ ਆ। ਤੇ ਭਾਰਤ ਦਾ ਸਾਰਾ ਜਿਹੜਾ ਮੀਡੀਆ ਉਹ ਇਹ ਦੱਸਣ ਤੇ ਲੱਗਿਆ ਹੋਇਆ ਵੀ ਜਿਹੜੇ ਮੁਸਲਮਾਨ ਨੇ ਉਹ ਬਹੁਤ ਖਤਰਨਾਕ ਤੇ ਭੈੜੇ ਬੰਦੇ ਆ, ਇਸ ਕਰਕੇ ਅਸੀਂ ਉਹਨਾਂ ਦੇ ਹੁਣ ਘਰ ਘਰ ਢਾਹ ਦੇਣੇ ਆ, ਅਸੀਂ ਉਹਨਾਂ ਨੂੰ ਰਹਿਣ ਨਹੀਂ ਦੇਣਾ, ਇਹ ਬੜੇ ਮਾੜੇ ਬੰਦੇ ਆ। ਤੇ ਜਿਹੜੇ ਹੈਗੇ ਆ ਹਿੰਦੂ ਵਿਚਾਰੇ ਉਹ ਬਹੁਤ ਸ਼ਰੀਫ ਨੇ, ਫਿਰ ਕੀ ਹੋ ਗਿਆ ਜੇ ਉਹਨਾਂ ਨੇ ਮਸਜਿਦ ਤੇ ਝੰਡਾ ਚਲਾ ਲਿਆ ਜਾਂ 4 ਭੜਕਾਊ ਨਾਅਰੇ ਲਾ ਲਏ ਜਾਂ ਕੁਝ ਹੋਰ ਕਰ ਲਿਆ। ਸੋ ਕੁੱਲ ਮਿਲਾ ਕੇ ਡਰਾਮਾ ਤਾਂ ਪੂਰਾ ਅਗਲਿਆਂ ਨੇ ਪਹਿਲਾਂ ਹੀ ਲਿਖਿਆ ਹੋਇਆ ਸੀ ਵੀ ਐਤਕੀ ਰਾਮਨੌਮੀ ਵਾਲੇ ਦਿਨ ਆਪਾਂ ਆਹ ਕੰਜਰਖਾਨਾ ਕਰਨਾ। ਤੋ ਮੱਧ ਪ੍ਰਦੇਸ਼ ਵਿੱਚ, ਝਾਰਖੰਡ ਚ, ਗੁਜਰਾਤ ਚ ਹੋਰ ਕਈ ਥਾਵਾਂ ਦੇ ਉੱਤੇ ਹਿੰਦੂ ਕੱਟੜਵਾਦ ਆ ਜਿਹੜਾ ਇਸ ਵੇਲੇ ਨੰਗਾ ਨਾਚ ਨੱਚ ਰਿਹਾ। ਤੇ ਸਾਰੇ ਭਾਰਤ ਦਾ ਜਿਹੜਾ ਮੁਸਲਮਾਨ ਆ, ਮੈਂ ਅੱਜ ਫੇਰ ਇਹ ਗੱਲ ਦੁਬਾਰਾ ਦੁਹਰਾਉਣੀ ਚਾਹੁੰਦਾ ਕਿ ਭਾਰਤ ਵਿੱਚ ਸਭ ਤੋਂ ਵੱਡੀ ਬਹੁ ਗਿਣਤੀ ਜਿਹੜੀ ਉਹ ਭਾਰਤ ਦੇ ਵਿੱਚ ਮੁਸਲਮਾਨ ਨੇ, ਤੇ ਜੇ ਉਹਨਾਂ ਦਾ ਇਹ ਹਾਲ ਆ ਤੇ ਬਾਕੀ ਘੱਟ ਗਿਣਤੀਆਂ ਦਾ ਕੀ ਹਸ਼ਰ ਹੁੰਦਾ ਹੋਊ ਇੱਥੇ, ਇਹ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ। ਜਦੋਂ ਜੀ ਕਰਦਾ ਅਗਲੇ ਇਹਨਾਂ ਦਾ ਕੁੱਟ ਕਟਾਪਾ ਕਰਦੇ ਆ, ਧਮਕੀਆਂ ਦਿੰਦੇ ਆ, ਤੇ ਜਿੰਨੀ ਨੀਵੇਂ ਦਰਜੇ ਦੀ ਧਮਕੀ, ਜਿੰਨਾ ਨੀਵੇਂ ਦਰਜੇ ਦਾ ਬੋਲ ਕਬੋਲ ਬੋਲ ਸਕਦੇ ਆ ਹਿੰਦੂ ਤਵੇ, ਉਹ ਸਾਰਾ ਬੋਲਦੇ ਆ ਕਿ ਔਰਤਾਂ ਨਾਲ ਬਲਾਤਕਾਰ ਕਰਨ ਦੀਆਂ ਗੱਲਾਂ ਆਮ ਨੇ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ
ਇਹ ਸਾਡੀ ਕੌਮ ਲਈ ਵੀ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਆ। ਪਰ ਸਾਡੀ ਕੌਮ ਦਾ ਜਿਹੜਾ ਹਿਸਾਬ ਕਿਤਾਬ ਆ ਉਹਦੇ ਬਾਰੇ ਆਪਣੇ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ। ਖੈਰ, ਅੱਜ ਜਦੋਂ ਆਪਾਂ ਇਹ ਮਸਲਾ ਛੋਹਿਆ ਤਾਂ ਇੱਕ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਹਿਣੀ ਚਾਹੁੰਦਾ ਵੀ ਕਹਿੰਦੇ ਕਿਸੇ ਮੁਸਲਮਾਨ ਨੇ ਨਾ ਆ ਜਿਹੜਾ ਚੱਲ ਰਿਹਾ ਚੱਕਰ ਆ ਉਹਦੇ ਸੰਬੰਧ ਵਿੱਚ ਕਿਸੇ ਸਿੱਖ ਭਰਾ ਨੂੰ ਕਿਹਾ ਵੀ ਸਿੱਖਾਂ ਦੀ ਸਥਿਤੀ, ਸਿੱਖਾਂ ਦੀ ਹਾਲਤ ਸਾਡੇ ਨਾਲੋਂ ਹਰ ਤਰ੍ਹਾਂ ਬਿਹਤਰ, ਭਾਰਤ ਵਿੱਚ ਸਾਡੇ ਨਾਲੋਂ ਤੁਸੀਂ ਫੇਰ ਵਧੀਆ। ਇਹ ਕਿਸੇ ਮੁਸਲਮਾਨ ਨੇ ਕਿਹਾ ਜਿਹੜਾ ਕੁਛ ਚੱਲ ਰਿਹਾ ਚੱਕਰ ਉਹਦੇ ਸੰਬੰਧ ਚ। ਤੇ ਉਹ ਸਿੱਖ ਕਹਿੰਦਾ ਵੀ ਤੁਸੀਂ ਇਹ ਕੀ ਸੋਚ ਲਿਆ, ਕਿਉਂ, ਕਿਵੇਂ ਕਹਿੰਦੇ ਹੋ ਤੁਸੀਂ? ਉਹ ਕਹਿੰਦਾ ਵੀ ਜਿਹੜੇ ਹਿਸਾਬ ਦੇ ਨਾਲ ਅੱਜ ਕੱਲ ਹਿੰਦੂ ਤਵੀ ਜਿਹੜੇ ਨੇ ਮੁਸਲਮਾਨ ਕੁੜੀਆਂ ਨੂੰ ਜਨਤਕ ਤੌਰ ਤੇ ਘੇਰਦੇ ਆ, ਜਲੀਲ ਕਰਦੇ ਆ, ਬਲਾਤਕਾਰ ਦੀਆਂ ਧਮਕੀਆਂ ਦਿੰਦੇ ਆ, ਮਸਜਿਦਾਂ ਉੱਤੇ ਹਮਲੇ ਕਰਦੇ ਆ, ਕਿ ਇਹ ਕੁਛ ਜਿਹੜਾ ਹੈਗਾ ਤੁਹਾਡੇ ਨਾਲ ਨਹੀਂ ਕਰਨ ਦੀ ਇਹਨਾਂ ਦੀ ਹੈਗੀ, ਤੇ ਅਸੀਂ ਸਮਝਦੇ ਹਾਂ ਕਿ ਸਾਡੇ ਨਾਲੋਂ ਤੁਸੀਂ ਵਧੀਆ। ਤੇ ਉਹ ਜਿਹੜਾ ਸਿੱਖ ਸੀਗਾ ਉਹ ਕਹਿੰਦਾ ਸਾਡੇ ਨਾਲ ਵੀ ਇਹੀ ਕੁਛ ਇਹਨਾਂ ਨੇ ਕੀਤਾ, ਕਤਰਿਆ। ਜਿਵੇਂ ਆ ਤੁਸੀਂ ਨਾਅਰੇ ਨੂਰੇ ਜੇ ਲਾਉਂਦੇ ਆ ਤੁਹਾਡੇ ਬਾਰੇ, ਉਵੇਂ 1980-81 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਨਾਅਰੇ ਲਾਏ ਸੀਗੇ ਕਿ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਕੰਗਾ ਕੜਾ ਕੱਚਕ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ, ਈੜੀ ਊੜੀ ਨਹੀਂ ਪੜेंगे ਜੂੜਾ ਜੂੜੀ ਕਾਟ ਧਰੇਂਗੇ। ਵੀ ਇਦਾਂ ਦੇ ਇਹਨਾਂ ਨੇ ਨਾਅਰੇ ਨੂਰੇ ਬਹੁਤ ਲਾਏ, ਬਹੁਤ ਭੜਕਾਹਟ ਕੀਤੀ, ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਇਹਨਾਂ ਨੇ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਪਿਆ ਉਹ ਵੀ ਭੰਨਿਆ, ਤੇ ਚੌਥੇ ਪਾਤਸ਼ਾਹ ਦੀ ਇੱਕ ਪੇਂਟਿੰਗ ਬਣਾ ਕੇ ਉੱਤੇ ਲਾਈ ਹੋਈ ਆ ਰੇਲਵੇ ਸਟੇਸ਼ਨ ਦੇ ਉੱਤੇ। ਉਹ ਲਾ ਕੇ ਉਹਦੇ ਮੂੰਹ ਦੇ ਵਿੱਚ ਸਿਗਰਟਾਂ ਬੀੜੀਆਂ ਪਾ ਕੇ ਜੋ ਕੁਝ ਕਰ ਸਕਦੇ ਸੀ ਕੀਤਾ, ਰਾਹ ਜਾਂਦੇ ਸਿੱਖਾਂ ਦੇ ਉੱਤੇ ਹਮਲੇ ਕੀਤੇ। ਬਈ ਇਹਨਾਂ ਨੇ 1980 ਦੇ ਗੇੜ ਵਿੱਚ ਕਸਰ ਕੋਈ ਨਹੀਂ ਛੱਡੀ ਤੇ ਬਹੁਤ ਜ਼ਿਆਦਾ ਉਪੱਦਰ ਕੀਤਾ। ਫਿਰ ਉਹ ਮੁਸਲਮਾਨ ਕਹਿੰਦਾ ਵੀ ਫਿਰ ਚੁੱਪ ਕਿਵੇਂ ਕਰ ਗਏ ਤੇ ਹੁਣ ਕਾਹਤੋਂ ਨਹੀਂ ਇਹੋ ਜਿਹੇ ਪੰਗੇ ਲੈਂਦੇ? ਆਓ ਸਿੱਖ ਉਹਨੂੰ ਕਹਿੰਦਾ ਵੀ ਆ ਜਿਹੜੇ 30 35 ਸਾਲ ਦੇ ਅੰਦਰ ਬੈਠੇ ਆ ਨਾ ਸਾਡੇ ਸੂਰਮੇ, ਉਹਨਾਂ ਨੇ ਚੁੱਪ ਕਰਾਇਆ। ਸੋ ਜਿਹੜੇ ਲੋਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਸਿੱਖ ਜੁਝਾਰੂਆਂ ਨੂੰ, ਜਾਂ ਉਹਨਾਂ ਪੰਥ ਪ੍ਰਸਤ ਸਿੱਖਾਂ ਨੂੰ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਉਹ ਗਰਮ ਖਿਆਲੀ ਨੇ, ਵੱਖਵਾਦੀ ਨੇ, ਅੱਤਵਾਦੀ ਨੇ, ਜਿਹੜੇ ਸਿੱਖ ਉਹਨਾਂ ਪੰਥ ਪ੍ਰਸਤ ਗੁਰਸਿੱਖਾਂ ਨੂੰ ਰੱਦ ਕਰਦੇ ਰਹਿੰਦੇ ਆ, ਉਹਨਾਂ ਦੇ ਬਾਰੇ ਅਵਾ ਤਵਾ ਬੋਲਦੇ ਰਹਿੰਦੇ ਆ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਵੀ ਹਿੰਦੂ ਤਵੀਆਂ ਦਾ ਰਾਜ ਭਾਗ ਆ। ਇਹਦੇ ਬਾਵਜੂਦ ਉਹਨਾਂ ਨੇ ਬਜਰੰਗ ਦਲ ਵੀ ਬਣਾਇਆ, ਹਿੰਦੂ ਸ਼ਿਵ ਸੈਨਾ ਵੀ ਬਣਾਈ, ਹੋਰ ਬਥੇਰੇ ਗਰੁੱਪ ਬਣਾਏ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਡਰਾਇਆ ਧਮਕਾਇਆ ਜਾਵੇ ਤੇ ਲੋਕਾਂ 'ਚ ਦਹਿਸ਼ਤ ਪੈਦਾ ਕੀਤੀ ਜਾਵੇ। ਖਾਲਸੇ ਦਾ ਨਾ ਤਾਂ ਕਦੇ ਇਹ ਰਿਹਾ ਵੀ ਨਾ ਡਰਾਉਣਾ ਕਿਸੇ ਨੂੰ ਜਾਂ ਦਹਿਸ਼ਤ ਪਾਉਣੀ। ਖਾਲਸੇ ਦਾ ਸਿਧਾਂਤ ਸਪਸ਼ਟ ਵਾ ਵੀ ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ, ਆਪਦਾ ਹੱਕ ਜਿਹੜਾ ਹੈਗਾ ਉਹ ਛੱਡਣਾ ਨਹੀਂ, ਕਿਸੇ ਦਾ ਹੱਕ ਦੱਬਣਾ ਵੀ ਨਹੀਂ, ਆਪਦੇ ਧਰਮ ਵਿੱਚ ਪਰਪੱਕ ਰਹਿਣਾ, ਪਰ ਕਿਸੇ ਦੂਜੇ ਧਰਮ ਦੀ ਬੇਹੁਰਮਤੀ, ਬੇਅਦਬੀ ਬਿਲਕੁਲ ਨਹੀਂ ਕਰਨੀ, ਆਪਦੇ ਧਰਮ ਦੀ ਮਰਿਆਦਾ ਦੇ ਉੱਤੇ ਡਟ ਕੇ ਪਹਿਰਾ ਦੇਣਾ, ਪਰ ਕਿਸੇ ਦੂਜੇ ਧਰਮ ਦੀ ਮਰਿਆਦਾ ਬਾਰੇ, ਦੂਜੇ ਧਰਮ ਦੇ ਸੰਸਕਾਰਾਂ ਬਾਰੇ, ਰਵਾਇਤਾਂ ਬਾਰੇ, ਪਰੰਪਰਾਵਾਂ ਬਾਰੇ ਕਦੇ ਕੋਈ ਨਾਵਾਚਕ ਗੱਲ ਨਹੀਂ ਕਰਨੀ। ਇਹ ਖਾਲਸਾਈ ਫਲਸਫਾ ਜਿਹੜਾ ਸਾਡੇ ਧਰਮ ਦੀ ਲਛਮਣ ਰੇਖਾ ਹੈ, ਇਹਦੇ ਵਿੱਚ ਚੱਲਦਿਆਂ ਹੋਇਆਂ ਸਿੱਖਾਂ ਨੇ ਸਦਾ ਹੀ ਧਰਮ ਹੇਤ ਸੀਸ ਵਾਰਨ ਦੀ ਇੱਕ ਰੀਤ ਰੱਖੀ ਹੋਈ ਆ ਕਿ ਜੇ ਕੋਈ ਚੜ੍ਹ ਕੇ ਆ ਜਾਵੇ ਤਾਂ ਉਹਨੂੰ ਦੇਗ ਪੱਕੀ ਮਿਲਣੀ ਹੈ। ਜਿਹੜਾ ਚੜ੍ਹ ਕੇ ਆ ਜਾਵੇ ਉਹਨੂੰ ਤੇਗ ਮਿਲਦੀ ਆ, ਜਿਹੜਾ ਗੁਰੂ ਪ੍ਰਸ਼ਾਦਾ ਛਕਣ ਆਵੇ ਉਹਨੂੰ ਫਿਰ ਦੇਗ ਵੀ ਮਿਲਦੀ ਹੈ। ਦੇਗ ਵਾਲੇ ਨੂੰ ਦੇਗ ਤੇ ਤੇਗ ਵਾਲੇ ਨੂੰ ਤੇਗ, ਇਹ ਸਾਡੀ ਰਵਾਇਤ ਆ।
अड़े सो झड़े शरण पै सो उतरे। और गुरु साहबान ने आप दो श्री साहिबां मीरी पीरी दियां पहनियां छेवें पातशाह ने। ते गुरु काल दे विच जंगां होईयां, दशमेश पातशाह वेले भी जंगां होईयां। गुरु घर दे विच नेजे, किरपानां, ढालां, शास्त्र, फौजां रखियां ते गुरु पातशाह ने राज दियां सारियां जिहड़ियां निशानियां हुंदियां ने ਉਹ ਕੀਤੀਆਂ, ਉਹ ਧਾਰਨ ਕੀਤੀਆਂ। ਤੇ ਅੱਜ ਜਿਹੋ ਜਿਹਾ ਅੱਜ ਦੇ ਸਿੱਖ ਨੂੰ ਬ੍ਰਾਹਮਣਵਾਦ ਨੇ ਸਿੱਖ ਫਲਸਫੇ ਤੋਂ ਪਰਾਂ ਤੱਕ ਕੇ ਇਹ ਬਣਾਇਆ ਹੋਇਆ ਵਾ ਕਿ ਜੀ ਤੁਸੀਂ ਆਹ ਕੰਮ ਨਹੀਂ ਕਰ ਸਕਦੇ, ਇੰਜ ਨਹੀਂ ਹੋ ਸਕਦਾ। ਹੁਣ ਹਿੰਦੂ ਨੂੰ ਹੱਕ ਵਾ ਕਿ ਆਪਦੇ ਧਰਮ ਅਨੁਸਾਰ ਜੋ ਕੁਝ ਉਹਨੂੰ ਚੰਗਾ ਲੱਗਦਾ ਉਹ ਕਰੇ, ਪਰ ਹਿੰਦੂ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਿੱਖਾਂ ਦੀ ਮਰਿਆਦਾ ਨਿਰਧਾਰਿਤ ਕਰਦਾ ਫਿਰੇ। ਸਿੱਖ ਕੋਲੇ ਸ਼ਾਸਤਰ ਹੋਣਾ ਉਹ ਗੁਰੂ ਪਾਤਸ਼ਾਹ ਦਾ ਹੁਕਮ ਆ, ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਆ ਕਿ ਬਿਨਾਂ ਸ਼ਾਸਤਰਾਂ ਤੋਂ, ਬਿਨਾਂ ਕੇਸਾਂ ਤੋਂ ਮੈਨੂੰ ਦਰਸ਼ਨ ਨਾ ਦੇ। ਬਿਨ ਸ਼ਾਸਤਰਮ ਕੇਸਮ ਉਹੇ ਦੇਹੋ ਨਾ ਦੇਦਾਰੇ, ਇਹੀ ਮੋਰ ਆਗਿਆ ਸੁਣੋ ਇਹ ਪਿਆਰੇ, ਬਿਨ ਸ਼ਾਸਤਰਮ ਕੇਸਮ ਉਹੇ ਦੇਹੋ ਨਾ ਦੇਦਾਰੇ। ਹੁਣ ਸਿੱਖ ਜਿਹੜਾ ਹੈ ਉਹ ਸ਼ਾਸਤਰ ਧਾਰਨ ਕਰੇ, ਇਹ ਗੁਰੂ ਦਾ ਹੁਕਮ ਆ। ਤੇ ਇੱਥੇ ਸਾਡੇ ਭਾਰਤ ਦੇ ਵਿੱਚ ਹਿੰਦੂ ਤਵੀ ਤਾਂ ਇੱਕ ਪਾਸੇ, ਬਹੁਤ ਸਾਰੇ ਸਿੱਖ ਨੇ ਜਿਹਨਾਂ ਨੂੰ ਬੜੀ ਬਿਮਾਰੀ ਪਈ ਹੋਈ ਆ ਕਿ ਇਹ ਏਡੀਆਂ ਏਡੀਆਂ ਕਿਰਪਾਨਾਂ ਕਾਹਤੋਂ ਰੱਖੀਆਂ ਹੋਈਆਂ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਜੇ ਕਦੇ ਨਵੰਬਰ 1984 ਵਰਗੇ ਹਾਲਾਤਾਂ ਦੇ ਵਿੱਚ ਦੀ ਲੰਘਣਾ ਪੈ ਜਾਵੇ, ਉਸ ਮੌਕੇ ਇਹੋ ਜਿਹੇ ਲੋਕ ਜਿਹੜੇ ਖਾਲਸੇ ਦੇ ਸਿਧਾਂਤ ਉੱਤੇ ਆਪ ਪਹਿਰਾ ਦੇ ਨਹੀਂ ਰਹੇ, ਗੁਰੂ ਦੇ ਹੁਕਮ ਆਪ ਮੰਨ ਨਹੀਂ ਰਹੇ, ਸ਼ਾਸਤਰਧਾਰੀ ਹੋਣ ਦੀ ਬਜਾਏ ਉਲਟਾ ਉਹਨਾਂ ਸਿੱਖਾਂ ਤੇ ਕਿੰਤੂ ਕਰਦੇ ਆ ਜਿਹੜੇ ਗੁਰੂ ਪਾਤਸ਼ਾਹ ਦੇ ਹੁਕਮਾਂ ਦੇ ਪੂਰੇ ਉਤਰ ਰਹੇ ਨੇ। ਇਹੋ ਜਿਹੇ ਲੋਕਾਂ ਨੂੰ ਕਦੇ ਨਵੰਬਰ 84 ਵਰਗੇ ਹਾਲਾਤ ਮਿਲ ਜਾਣ, ਜਦੋਂ ਜਿਹੜੇ ਇਹਨਾਂ ਨੂੰ ਬਾਹਲੇ ਹੀ ਸਾਊ ਤੇ ਸ਼ਰੀਫ ਲੱਗਦੇ ਆ ਗਲੀ ਗਵਾਂਢ ਵਾਲੇ, ਉਹ ਸਾਰੇ ਇਹਨਾਂ ਦੇ ਘਰ ਦੇ ਧਾਵਾ ਬੋਲ ਕੇ ਬੱਚਿਆਂ ਦੇ ਉੱਤੇ ਜ਼ੁਲਮ ਕਰਨ, ਘਰ ਦੀ ਜਾਇਦਾਦ ਲੁੱਟਣ। ਹੋ ਸਕਦਾ ਗਲ 'ਚ ਟਾਇਰ ਪਾਉਣ ਮੌਕੇ ਜਦੋਂ ਅੱਗ ਲੱਗੀ ਹੋਵੇ, ਉਦੋਂ ਇਹ ਜੋ ਸਿੱਖ ਨੂੰ ਅਕਲ ਆਵੇ ਕਿ ਮੈਂ ਆਪਦੀ ਕੌਮ ਦਾ, ਆਪਦੇ ਧਰਮ ਦਾ ਕਿਵੇਂ ਵਿਰੋਧ ਕਰਦਾ ਰਿਹਾ, ਕਿਵੇਂ ਨਰਾਦਰ ਕਰਦਾ ਰਿਹਾ, ਤੇ ਇਹਨਾਂ ਨੂੰ ਬੜੇ ਸਾਊ ਤੇ ਸ਼ਰੀਫ ਸਮਝਦਾ ਰਿਹਾ ਜਿਹੜੇ ਮੇਰੇ ਗਲ 'ਚ ਟਾਇਰ ਪਾਈ ਖੜੇ ਆ। ਇਹੋ ਜਿਹੀ ਅਕਲ ਜਿਹੜੀ ਲਾਸਟ ਮਿੰਟ ਤੇ ਆਉਣੀ ਆ, ਜਿਹੜੀ ਜਾਣ ਵੇਲੇ ਆਉਣੀ ਆ, ਉਸ ਅਕਲ ਦਾ ਆਈ ਦਾ ਜਾਂ ਨਾ ਆਈ ਦਾ ਕੋਈ ਫਾਇਦਾ ਹੈ? ਜੇਕਰ ਸ਼ਾਸਤਰ ਕੋਲ ਹੋਵੇ ਤਾਂ ਘੱਟੋ ਘੱਟ ਬੰਦਾ ਆਪਦੀ ਰਾਖੀ ਤਾਂ ਕਰਦਾ। ਆਪਾਂ ਕਿਸੇ ਤੇ ਜੇ ਹਮਲਾ ਨਹੀਂ ਵੀ ਕਰਨਾ ਤਾਂ ਰਾਖੀ ਕਰਨ ਜੋਗਾ ਤਾਂ ਇੰਤਜ਼ਾਮ ਹੋਵੇ। ਇਸ ਕਰਕੇ ਗੁਰੂ ਸਾਹਿਬ ਨੇ 5 ਕਕਾਰਾਂ ਦੇ ਵਿੱਚ ਕਿਰਪਾਨ ਜਿਹੜੀ ਆ ਉਹ ਨਿਰਧਾਰਿਤ ਕੀਤੀ ਆ ਕਿ 5 ਕਕਾਰਾਂ ਦੇ ਵਿੱਚ, 5 ਕੱਕਿਆਂ ਦੇ ਵਿੱਚ ਸਿੱਖ ਨੇ ਕਿਰਪਾਨ ਪਹਿਨਣੀ। ਜਿਹੋ ਜਿਹੇ ਹਾਲਾਤ ਭਾਰਤ ਦੇ ਬਣੇ ਹੋਏ ਨੇ, ਬੜੀ ਵਾਰ ਇਹੋ ਜਿਹੇ ਸਾਡੇ ਸਾਹਮਣੇ ਵਾਕਿਆਤ ਆਉਂਦੇ ਆ। ਇੱਕ ਟਰੱਕ ਡਰਾਈਵਰ ਨੂੰ ਘੇਰ ਕੇ ਖੜ ਗਏ, ਅਵਾ ਤਵਾ ਬੋਲਣ, ਉਹ ਬਥੇਰਾ ਵਿਚਾਰਾ ਸਿੱਖ ਸਰਦਾਰ ਉਹਨਾਂ ਨੂੰ ਸਮਝਾਵੇ, ਜਦੋਂ ਨਾ ਟਲੇ ਉਹਨੇ ਸ੍ਰੀ ਸਾਹਿਬ ਬਾਹਰ ਕੱਢ ਕੇ ਇੱਕ ਜਕਾਰਾ ਛੱਡਿਆ ਤੇ ਸਕਿੰਟਾਂ ਦੇ ਵਿੱਚ ਹੀ ਗਾਇਬ ਹੋ ਗਏ। ਤੇ ਬਗਾਨੀ ਧਰਤੀ ਉੱਤੇ ਉਹਨਾਂ ਲੋਕਾਂ ਦੇ ਹਜੂਮ ਦੇ ਵਿੱਚ ਉਹ ਕੱਲਾ ਬੱਬਰ ਸ਼ੇਰ ਸ੍ਰੀ ਸਾਹਿਬ ਦੇ ਸਿਰ ਦੇ ਉੱਤੇ ਹੀ ਗੱਜਿਆ। ਇਵੇਂ ਹੀ ਇੱਥੇ ਇੱਕ ਵਾਰੀ ਘੱਲੂਘਾਰਾ ਦਿਹਾੜੇ ਮੌਕੇ ਅੰਮ੍ਰਿਤਸਰ ਦੇ ਹਿੰਦੂ ਤਵੀਆਂ ਨੇ ਪ੍ਰੋਗਰਾਮ ਬਣਾ ਲਿਆ ਕਿ ਅਸੀਂ ਇੱਥੇ ਸੰਤ ਭਿੰਡਰਾਂ ਵਾਲਿਆਂ ਦਾ, ਸਿੱਖ ਜੁਝਾਰੂਆਂ ਦਾ, ਖਾਲਿਸਤਾਨ ਦਾ ਅਸੀਂ ਜੀ ਪੁਤਲਾ ਫੂਕਣਾ। ਜਦੋਂ ਇੱਥੇ ਭਾਈ ਭੁਪਿੰਦਰ ਸਿੰਘ ਤੇ ਹੋਰ ਸਿੰਘਾਂ ਨੇ ਵਿਰੋਧ ਕਰਨਾ ਚਾਹਿਆ ਤਾਂ ਪੁਲਿਸ ਨੇ ਉਹਨਾਂ ਦੀ, ਹਿੰਦੂ ਕੱਟੜਪੰਥੀਆਂ ਦੀ ਸਾਈਡ ਲਈ ਤੇ ਸਿੱਖਾਂ ਨੂੰ ਰੋਕਣਾ ਸ਼ੁਰੂ ਕਰਤਾ। ਪਰ ਕੁਦਰਤੋਂ ਭਾਈ ਭੁਪਿੰਦਰ ਸਿੰਘ ਇੱਕਦਮ ਛਾਲ ਮਾਰ ਕੇ ਵੱਜਦੀ ਲੰਘਿਆ। ਜਦੋਂ ਉਹਨੂੰ ਦੇਖਿਆ ਤੇ ਉਹ ਵੀਡੀਓ ਅੱਜ ਤੱਕ ਜਿਵੇਂ ਸ਼ਕਤੀਮਾਨ ਗਾਇਬ ਹੋ ਜਾਂਦਾ ਨਾ, ਐ ਗਾਇਬ ਹੋ ਗਏ ਸੜਕ ਤੋਂ। ਉਹ ਜਿਹੜਾ ਇਹਨਾਂ ਦੇ ਅੰਦਰ ਇਹ ਫਤੂਰ ਬੜਿਆ ਹੋਇਆ ਕਿ ਅਸੀਂ ਪੰਜਾਬ 'ਚ ਜਿਹੜਾ ਹੈ ਜਾਂ ਭਾਰਤ ਵਿੱਚ
ਸਾਰਿਆਂ ਨੂੰ ਡਰਾ ਧਮਕਾ ਕੇ ਰੱਖਣਾ, ਸਾਰਿਆਂ ਨੂੰ ਨੀਵੀਂ ਪਵਾ ਕੇ ਰੱਖਣਾ, ਉਹਦਾ ਇਲਾਜ ਛਿੱਤਰ ਤੋਂ ਬਗੈਰ ਜਦੋਂ ਹੈ ਹੀ ਨਹੀਂ, ਤਾਂ ਫਿਰ ਸਿੱਖਾਂ ਨੂੰ ਇਹ ਮੱਤਾਂ ਦੇਣੀਆਂ ਕਿ ਜੀ ਤੁਸੀਂ ਤਾਂ ਫਿਰ ਅੱਤਵਾਦੀ ਕਹਿਣਗੇ, ਤੁਹਾਨੂੰ ਤਾਂ ਜੀ ਵੱਖਵਾਦੀ ਕਹਿਣਗੇ, ਆਪਣੀ ਬੜੀ ਜੀ ਆਪਣਾ ਅਕਸ ਖਰਾਬ ਹੋ ਜੂ। ਆ ਜਿਹੜਾ ਅਕਸ ਖਰਾਬ ਹੋ ਜੂ ਵਾਲਾ ਮਹਿਕਮਾ, ਇਸ ਮਹਿਕਮੇ ਕੋਲ ਸਿੱਖੀ ਨੂੰ ਜਾਂ ਸਿੱਖਾਂ ਦੇ ਹਿੱਤਾਂ ਨੂੰ ਬਚਾਉਣ ਜੋਗਾ ਕੋਈ ਜੁਗਾੜ ਨਹੀਂ। ਇਹਨਾਂ ਲੋਕਾਂ ਦੇ ਕੋਲ ਇਹ ਜ਼ੁਬਾਨ ਦਾ ਹਿਲਾ ਦੇਣਾ ਇਕੱਲਾ ਹੈਗਾ ਵੀ ਜ਼ੁਬਾਨ ਹਿਲਾਈ ਚੱਲੋ ਬੈਠੇ। ਜਦੋਂ ਵੀ ਕਿਤੇ ਕੋਈ ਪੰਥ ਦਰਦੀ, ਕੋਈ ਪੰਥ ਪ੍ਰਸਤ ਸ਼ਖਸੀਅਤ ਗੁਰੂ ਸਾਹਿਬ ਦੇ ਓਟ ਆਸਰੇ ਕੋਈ ਕੁਰਬਾਨੀ ਵਾਲੀ ਗੱਲ ਕਰ ਲੈਂਦੀ ਹੈ, ਉਸ ਮੌਕੇ ਇਹਨਾਂ ਸਾਰਿਆਂ ਦਾ ਰੰਡੀ ਰੋਣਾ ਇਹੀ ਪਾਇਆ ਹੁੰਦਾ ਕਿ ਜੀ ਮਾਹੌਲ ਨਾ ਖਰਾਬ ਹੋ ਜੇ। ਭਾਈ ਮਾਹੌਲ ਖਰਾਬ ਕਰਨਾ ਜਾਂ ਰੱਖਣਾ ਮਾਹੌਲ ਸ਼ਾਂਤੀ ਵਾਲਾ ਇਹ ਤੁਹਾਡੇ ਹੱਥ 'ਚ ਹੈ ਹੀ ਨਹੀਂ। ਇਹ ਤਾਂ ਦਿੱਲੀ ਵਾਲਿਆਂ ਦੇ ਹੱਥ 'ਚ ਆ। ਜਦੋਂ ਉਹ ਚਾਹਣ ਪੰਜਾਬ ਦੀ ਧਰਤੀ ਉੱਤੇ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਵਾ ਸਕਦੇ ਆਪਦੇ ਏਜੰਟਾਂ ਰਾਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ ਉਹ ਖਰਾਬ ਹੋ ਜਾਵੇ। ਤੇ ਜੇ ਉਹਨਾਂ ਦਾ ਮਨ ਹੋਵੇ ਕਿ ਆਪਾਂ ਨਹੀਂ ਕਰਨਾ ਮਾਹੌਲ ਖਰਾਬ, ਤੇ ਫਿਰ ਵੀ ਉਹਨਾਂ ਦੇ ਹੱਥ 'ਚ। ਅੱਜ ਅਸਦ ਉਦਦੀਨ ਅਵੈਸੀ ਦੀ ਇੱਕ ਇੰਟਰਵਿਊ ਟੀਵੀ ਚੈਨਲਾਂ ਤੇ ਆ ਰਹੀ ਸੀ, ਜਿਹਦੇ ਵਿੱਚ ਉਹ ਬਾਰ-ਬਾਰ ਇਹੀ ਕਹਿ ਰਿਹਾ ਸੀ ਕਿ ਜਦੋਂ ਵੀ ਮੁਸਲਮਾਨਾਂ ਦੇ ਉੱਤੇ ਇਸ ਮੁਲਕ ਦੇ ਵਿੱਚ ਦੰਗਾ ਹੋਇਆ, ਕਤਲੇਆਮ ਹੋਇਆ, ਵਾਧਾ ਹੋਇਆ, ਜਿੰਨੀਆਂ 1947 ਤੋਂ ਬਾਅਦ ਦੀਆਂ ਰਿਪੋਰਟਾਂ ਨੇ ਮੈਂ ਸਾਰੀਆਂ ਪੜ੍ਹੀਆਂ ਨੇ, ਕਹਿੰਦਾ ਵੀ ਉਹ ਸਾਰੀਆਂ ਦੇ ਵਿੱਚ ਇਹੀ ਆ ਕਿ ਸਰਕਾਰ ਨੇ ਅਣਗਹਿਲੀ ਕੀਤੀ ਆ, ਸਰਕਾਰ ਦੇ ਕਾਰਨ ਇਹ ਦੰਗਾ ਹੋਇਆ। ਤੇ ਬਾਰ-ਬਾਰ ਉਸ ਟੀਵੀ ਵਾਲੇ ਐਂਕਰ ਨੇ ਉਹਦੇ ਤੋਂ ਪੁੱਠਾ ਸਿੱਧਾ ਕਹਾਉਣਾ ਚਾਹਿਆ ਜਿਵੇਂ ਕਿ ਇੱਥੇ ਰਿਵਾਜ ਆ, ਪਰ ਉਸ ਅਸਦ ਉਦਦੀਨ ਅਵੈਸੀ ਨੇ ਇੱਕੋ ਗੱਲ ਰੱਖੀ ਕਿ ਅਸੀਂ ਘੱਟ ਗਿਣਤੀ ਆ ਤੇ ਹਿੰਦੂ ਕੱਟੜਵਾਦੀ ਜਿਹੜੇ ਨੇ, ਜੇ ਉਹ ਸਰਕਾਰ ਦੀ ਸ਼ਹਿ ਆ ਉਹਨਾਂ ਨੂੰ, ਉਹ ਤਾਂ ਦੰਗੇ ਕਰਕੇ ਮੁਸਲਮਾਨਾਂ ਦੇ ਰਿਐਕਸ਼ਨ ਨੂੰ ਇਹ ਬਣਾ ਦਿੱਤਾ ਜਾਂਦਾ ਕਿ ਇਹ ਵੀ ਤਾਂ ਬਰਾਬਰ ਦੇ ਦੋਸ਼ੀ ਆ, ਇਹ ਕਾਹਤੋਂ ਲੜੇ, ਹੁਣ ਆਰਾਮ ਨਾਲ ਖੜ ਕੇ ਕੁੱਟ ਖਾ ਲਿਆ ਕਰਨਾ ਇਹਨਾਂ ਨੂੰ। ਪਰ ਜਿਹੜਾ ਕੁਝ ਇਸ ਵੇਲੇ ਮੁਸਲਮਾਨ ਭਾਈਚਾਰੇ ਨਾਲ ਹੋ ਰਿਹਾ ਉਹ ਸਿੱਖਾਂ ਨਾਲ ਵੀ ਹੋਣਾ ਸੀ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਆ, ਜੇ ਕਿਤੇ ਪਿਛਲੇ 35-40 ਸਾਲ ਗੁਰੂ ਦਾ ਖਾਲਸਾ ਪੰਥ ਆਪਦੇ ਫਰਜ਼ ਨਾ ਨਿਭਾਉਂਦਾ, ਆ ਜਿਹੜੇ ਉੱਠ ਕੇ ਲੱਗੇ ਰਹਿੰਦੇ ਆ ਨਾ ਭਈ ਜੀ ਖਾੜਕੂ ਬਾਦ 'ਚ ਨੁਕਸਾਨ ਬੜਾ ਹੋ ਗਿਆ, ਬੜੇ ਜੀ ਮਾਵਾਂ ਦੇ ਪੁੱਤ ਮਾਰੇ ਗਏ, ਬਹੁਤ ਜੀ ਘਰ ਉਜੜ ਗਏ। ਭਾਈ ਜਦੋਂ ਕਿਸੇ ਕੌਮ ਕੋਲ ਆਲੀਸ਼ਾਨ ਮਹਿਲ ਹੋਣ, ਸ਼ਾਨਦਾਰ ਪਹਿਰਾਵਾ ਪਹਿਨਣ ਲਈ ਹੋਵੇ, ਖਾਣ ਪੀਣ ਲਈ ਬਹੁਤ ਮਹਿੰਗੀਆਂ ਤੇ ਬਹੁਤ ਹੀ ਉੱਚ ਦਰਜੇ ਦੀਆਂ ਚੀਜ਼ਾਂ ਹੋਣ, ਪਰ ਉਹਦਾ ਮਾਣ ਸਤਿਕਾਰ ਕੋਈ ਨਾ ਹੋਵੇ, ਉਹਦਾ ਕੋਈ ਦਬਦਬਾ, ਉਹਦਾ ਕੋਈ ਹੁਕਮ ਹਾਸਲ ਨਾ ਹੋਵੇ, ਉਹਦੀ ਕੋਈ ਹੈਸੀਅਤ ਨਾ ਹੋਵੇ, ਕੋਈ ਰੁਤਬਾ ਨਾ ਹੋਵੇ, ਤਾਂ ਉਹਦਾ ਉਹ ਸਾਰਾ ਜਿਹੜਾ ਚਕਾਚੌਂਧ ਵਾਲਾ ਜੀਵਨ ਆ ਉਹ ਕੋਈ ਅਰਥ ਨਹੀਂ ਰੱਖਦਾ ਹੁੰਦਾ। ਪਰ ਜੇਕਰ ਕੋਈ ਬਿਲਕੁਲ ਸਾਰੇ ਪਾਸਿਓਂ ਸਹੂਲਤਾਂ ਤੋਂ ਵਾਂਝਾ ਹੋਵੇ, ਪਰ ਉਹਦੀ ਚੜ੍ਹਤ ਹੋਵੇ, ਰੜਕ ਹੋਵੇ, ਭੜਕ ਹੋਵੇ, ਉਹਦੇ ਕੋਲੇ ਚਾਹੇ ਕੋਈ ਮਹਿੰਗੀ ਗੱਡੀ, ਮਹਿੰਗਾ ਜੀਵਨ, ਮਹਿੰਗੇ ਪਹਿਰਾਵੇ, ਖਾਣ ਪੀਣ ਲਈ ਕੁਝ ਨਹੀਂ, ਪਰ ਉਹਦੀ ਜਿਹੜੀ ਅਣਖ ਆ ਉਹਨੂੰ ਜਿਉਂਦਾ ਰੱਖਦੀ ਹੈ। ਹੁਣ ਇਹ ਸਿੱਖ ਦੇਖ ਲੈਣ ਵੀ 18ਵੀਂ ਸਦੀ ਵਾਲੇ ਉਹਨਾਂ ਜੁਝਾਰੂ ਸੂਰਵੀਰਾਂ ਤੋਂ, ਜਾਂ ਜਿਨ੍ਹਾਂ ਸਿੰਘਾਂ ਨੇ 1984 ਤੋਂ ਬਾਅਦ ਸੀਸ ਤਲੀ ਤੇ ਧਰ ਕੇ ਕੌਮ ਦੀ ਪੱਗ ਜਿਹੜੀ ਆ ਰੁੜਦੀ ਫਿਰਦੀ ਉਹ ਸਿਰ ਤੇ ਰੱਖੀ ਆ, ਉਹਨਾਂ ਤੋਂ ਸੇਧ ਲੈਣੀ ਆ ਕਿ ਆ ਜਿਹੜੇ ਉੱਠ ਕੇ ਨਵੀਆਂ ਚਕੁੰਦਰਾ ਛੱਡਦੇ ਆ ਕਿ ਜੀ ਕੰਮ ਖਰਾਬ ਨਾ ਹੋ ਜੇ, ਅਕਸ ਖਰਾਬ ਨਾ ਹੋ ਜੇ। ਅਕਸ ਖਰਾਬ ਕਰਨਾ ਜਾਂ ਸਿੱਖਾਂ ਦਾ ਨਹੀਂ ਕਰਨਾ ਇਹ ਤੁਹਾਡੇ ਹੱਥ 'ਚ ਹੈਗਾ, ਇਹ ਤਾਂ ਦਿੱਲੀ ਵਾਲਿਆਂ ਦੇ ਹੱਥ 'ਚ। ਤੇ ਭਾਰਤ ਦੇ ਵਿੱਚ ਕਿਹੜੀ ਕੌਮ ਆ ਜਿਹੜੀ ਆਪਦੇ ਆਪ ਨੂੰ ਸੁਰੱਖਿਅਤ ਸਮਝਦੀ ਆ? ਜਿਹੋ ਜਿਹਾ ਮਾਹੌਲ, ਜਿਹੋ ਜਿਹੇ ਹਾਲਾਤ ਇਸ ਮੁਲਕ ਦੇ ਹਾਕਮਾਂ ਨੇ ਇੱਥੇ ਬਣਾ ਦਿੱਤੇ ਹੋਏ ਨੇ, ਆਏ ਦਿਨ ਕਿਸੇ ਨਾ ਕਿਸੇ ਥਾਂ ਦੇ ਉੱਤੇ ਕਿਸੇ ਨਾ ਕਿਸੇ ਕਾਰਨ ਫਿਰਕੂ ਫਸਾਦ ਹੁੰਦੇ ਆ। ਪਰ ਗੁਰੂ ਸਾਹਿਬਾਨ ਦੀ ਸਿੱਖਿਆ ਪੰਜਾਬ ਦੀ ਧਰਤੀ ਆ ਜਿਹੜੀ, ਇੱਥੇ ਅੱਜ ਤੱਕ ਫਿਰਕੂ ਫਸਾਦ ਨਹੀਂ ਹੋਏ। ਆ ਕਿੰਨਾ ਵੀ ਔਖਾ ਤੇ ਔਖਾ ਸੰਕਟ ਵਾਲਾ ਸਮਾਂ ਹੋ ਗਿਆ ਹੋਵੇ, ਪਰ ਕਦੇ ਇੱਥੇ ਇਹ ਨਹੀਂ ਹੋਇਆ
कि दो फिरके ਜਿਹੜੇ ਇੱਕ ਦੂਜੇ ਦਾ ਉਵੇਂ ਬੜਾਂਗਾ ਕਰ ਰਹੇ ਆ ਜਿਵੇਂ ਭਾਰਤ ਦੇ ਵਿੱਚ ਅਕਸਰ ਵਾਪਰਦਾ। ਇਹ ਦੇਸ਼ ਪੰਜਾਬ ਦੀ ਸੱਚੇ ਪਾਤਸ਼ਾਹ ਨੇ ਜਿਹੜੀ ਕਿਰਪਾ ਕੀਤੀ ਆ, ਜੋ 10 ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਹੈ, ਸਭ ਤੋਂ ਵੱਧ ਸਹਿਣਸ਼ੀਲ, ਸਭ ਤੋਂ ਵੱਧ ਜਿਹੜੇ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਸਿੱਖ ਇਸ ਕਰਕੇ ਇਸ ਥਾਂ ਦੇ ਉੱਤੇ ਦੰਗੇ ਨਹੀਂ ਹੋਏ। ਜਿਹੜੀ ਦਲੇਰੀ, ਜਾਂਬਾਜ਼ੀ, ਅਣਖ, ਸੂਰਮਗਤੀ, ਸਿਦਕ ਦਿਲੀ, ਚੜ੍ਹਦੀ ਕਲਾ ਦਾ ਅਹਿਸਾਸ ਆ, ਉਹਨੂੰ ਮਾਰਨ ਦੇ ਲਈ, ਉਹਨੂੰ ਮੇਟਣ ਦੇ ਲਈ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ, ਇਹ ਬੇਹੱਦ ਖਤਰਨਾਕ ਆ। ਆ ਜਿਹੜੇ ਸਾਧਵਾਦੇ ਆ ਤੇ ਜਿਹੜੇ ਸਾਡੇ ਸਿਆਸੀ ਆਗੂ ਆ ਬਾਦਲ ਦਲ ਵਾਲੇ, ਇਹਨਾਂ ਸਾਰਿਆਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਪੰਜਾਬ ਦੀ ਸਿੱਖ ਜਵਾਨੀ ਨੂੰ ਆਪਾਂ ਉਹੋ ਜਿਹਾ ਨਹੀਂ ਰਹਿਣ ਦੇਣਾ ਜਿਹੋ ਜਿਹੇ ਉਹ ਸਿੱਖ ਸੀ ਜਿਨ੍ਹਾਂ ਨੇ 1984 ਤੋਂ ਬਾਅਦ ਸੀਸ ਤਲੀ ਤੇ ਧਰ ਕੇ ਕੌਮ ਦੇ ਹੱਕਾਂ ਦੀ ਹਿੱਤਾਂ ਲਈ ਕੁਰਬਾਨੀਆਂ ਕੀਤੀਆਂ। ਆ ਜਿਹੜੇ ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾਣ ਤੋਂ ਬਚਾਏ, ਇਹ ਕਿੰਨਾ ਸੂਰਮਿਆਂ ਨੇ ਬਚਾਏ? ਇਹ ਉਹਨਾਂ ਜੁਝਾਰੂਆਂ ਨੇ ਜਿਨ੍ਹਾਂ ਨੇ ਸਿਰਾਂ ਉੱਤੇ ਖੱਪਣ ਬੰਨ ਲਏ ਸੀ। ਤੇ ਫਿਰ ਉਹ ਦਿਨ ਵੀ ਆਇਆ ਜਦੋਂ ਸਤਲੁਜ ਜਮਨਾ ਲਿੰਕ ਨਹਿਰ ਦੇ ਉੱਤੇ ਕੰਮ ਕਰਨ ਵਾਲੇ ਸਾਰੇ ਅਫਸਰਾਂ ਨੇ, ਸਾਰੇ ਜਿਹੜੇ ਹੇਠਲੇ ਦਰਜੇ ਦੇ ਕਰਮਚਾਰੀ ਸੀ, ਸਾਰਿਆਂ ਨੇ ਹੱਥ ਖੜੇ ਕਰਤੇ ਕਿ ਅਸੀਂ ਨਹੀਂ ਜੀ ਇਹ ਕੰਮ ਕਰਨਾ। ਆ ਜਿਹੜੇ ਮੈਮੋਰੰਡਮ ਜੇ ਨੇ ਜਾਂ ਜਿਹੜੇ ਆ ਸਿਆਸੀ ਭਲਵਾਨ ਨੇ, ਇਹ ਕੋਈ ਗੱਲ ਕਰ ਲੈਂਦੇ, ਇਹ ਤਾਂ ਉਲਟਾ ਰਾਜੀਵ ਲੌਂਗੋਵਾਲ ਸਮਝੌਤੇ ਦੇ ਰਾਹੀਂ ਮੰਨ ਕੇ ਆਇਆ ਕਿ ਪੰਜਾਬ ਦੇ ਦਰਿਆਈ ਪਾਣੀ ਹੈ ਜਿਹੜੇ ਲੁੱਟੇ ਜਾਣ। ਉਹੀ ਬਾਦਲ ਆ ਜਿਹਨੇ ਕਰੋੜਾਂ ਰੁਪਏ ਦਾ ਚੈੱਕ ਜਿਹੜਾ ਸੀ ਉਹ ਚੌਧਰੀ ਦੇਵੀ ਲਾਲ ਤੋਂ ਲੈ ਲਿਆ ਕਿ ਨਹਿਰ ਪੱਟ ਕੇ ਦੇਵਾਂਗੇ। ਕਿਹੜਾ ਇਹਨਾਂ ਸਿਆਸੀ ਭਲਵਾਨਾਂ ਚੋਂ ਆ ਜਿਹੜਾ ਪੰਜਾਬ ਦੇ ਦਰਿਆਈ ਪਾਣੀ ਬਚਾ ਸਕਿਆ? ਜੇ ਜੁਝਾਰੂ ਸਿੰਘਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਸਿਦਕ ਦਿਲੀ ਬਖਸ਼ੀ ਸੀ, ਉਹਨਾਂ ਨੇ ਘੱਟੋ ਘੱਟ ਸਤਲੁਜ ਜਮਨਾ ਲਿੰਕ ਨਹਿਰ ਰਾਹੀਂ ਜਿਹੜੀ ਨਵੀਂ ਲੁੱਟ ਹੋਣੀ ਸੀ ਉਹ ਤਾਂ ਨਹੀਂ ਹੋਣ ਦਿੱਤੀ। ਹਾਂ, ਇਹ ਗੱਲ ਜ਼ਰੂਰ ਆ ਕਿ ਆ ਜਿਹੜਾ ਧਾਰਾ 5 ਰਾਹੀਂ ਜਦੋਂ ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ ਬਣਾਇਆ, ਉਹਦੇ ਰਾਹੀਂ ਜਿਹੜਾ ਪਾਣੀ ਲੁੱਟਿਆ ਜਾਂਦਾ ਉਹ ਕੈਪਟਨ ਅਮਰਿੰਦਰ ਸਿੰਘ ਵੇਲੇ ਬਾਦਲ ਨੇ ਰਲ ਕੇ ਕੈਪਟਨ ਨਾਲ ਪੱਕਾ ਕਰਤਾ ਕਿ ਜਿਹੜਾ ਪਾਣੀ ਜਾਂਦਾ ਜੀ ਹਰਿਆਣੇ ਤੇ ਰਾਜਸਥਾਨ ਨੂੰ, ਉਹ ਚੰਗੇ ਕਾਹਦੇ ਚੰਗੇ ਗੁਆਂਢੀ, ਕਹਿੰਦੇ ਜੀ ਚੰਗੇ ਗੁਆਂਢੀ ਦੀ ਹੈਸੀਅਤ ਵਿੱਚ ਉਹ ਜਾਂਦਾ ਰਹੂਗਾ। ਹੁਣ ਜੇਕਰ ਕੋਈ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ, ਉਹਨੂੰ ਕਹਿੰਦੇ ਜੀ ਇਹ ਮਾਹੌਲ ਖਰਾਬ ਕਰੂ। ਬੜੇ ਇਹੋ ਜਿਹੇ ਸਾਧਵਾਦੇ ਪੈਦਾ ਹੋ ਗਏ ਤੇ ਸਾਡੀ ਕੌਮ ਕਹਿੰਦੀ ਹੈ ਕਿੰਨੇ ਸਿਆਣੀਆਂ ਗੱਲਾਂ ਕਰਦੇ। ਹਾਂ, ਉਹ ਬੰਦੇ ਕਮਲੇ ਆ ਜਿਹੜੇ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਚੱਲਣ ਦੀ ਗੱਲ ਕਰਦੇ ਆ। ਗੁਰੂ ਪਾਤਸ਼ਾਹ ਕਹਿੰਦੇ ਆ ਕਿ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਗੁਰੂ ਗ੍ਰੰਥ ਸਾਹਿਬ ਦੇ ਬਚਨ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋ ਲੈ। ਵੀ ਇਹੋ ਜੀ ਬੇਗੈਰਤੀ ਵਾਲੀ ਘਾਟ, ਜਿਹੜਾ ਇਹੋ ਜਿਹੀ ਮਾੜੀ ਜਿਹੜੀ ਹੈ ਸਥਿਤੀ ਨਾਲੋਂ ਤਾਂ ਮੇਰੀ ਜਾਨ ਲੈ। ਤੋ ਜਿਹੜਾ ਸਿੱਖ ਕੌਮ ਦਾ ਮਾਣ ਸਤਿਕਾਰ ਜੇ ਬਚਿਆ ਹੋਇਆ, ਉਹ ਇਸ ਕਰਕੇ ਆ ਕਿ ਗੁਰੂ ਦੇ ਪਿਆਰੇ ਖਾਲਸੇ ਨੇ ਨਾਲ ਦੀ ਨਾਲ ਕੁਛ ਨਾ ਕੁਛ ਕਰਕੇ ਦੁਸ਼ਮਣ ਨੂੰ ਦਿਖਾਇਆ ਜ਼ਰੂਰ। ਸਰਦਾਰ ਕਪੂਰ ਸਿੰਘ ਸਾਖੀ ਚ ਲਿਖਦੇ ਆ ਕਿ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਹਿੰਦੂ ਨੂੰ ਮੁਸਲਮਾਨ ਨਾਲ ਨਫ਼ਰਤ ਉਹੋ ਜਿਹੀ ਸਿੱਖ ਨੂੰ ਕਾਹਤੋਂ ਨਹੀਂ ਹੈ। ਜ਼ੁਲਮ ਤਾਂ ਮੁਸਲਮਾਨ ਹਾਕਮਾਂ ਨੇ ਮੁਗਲਾਂ ਪਠਾਨਾਂ ਵੇਲੇ ਸਿੱਖਾਂ ਤੇ ਵੀ ਉਵੇਂ ਕੀਤੇ ਨੇ ਜਿਹੋ ਜਿਹੇ ਮੁਸਲਮਾਨਾਂ ਨੇ ਜ਼ੁਲਮ ਜਿਹੜੇ ਨੇ ਉਹ ਹਿੰਦੂ ਤੇ ਕੀਤੇ ਨੇ। ਉਸ ਸਾਖੀ ਦੇ ਵਿੱਚ ਸਰਦਾਰ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਆ ਕਿ ਸਿੱਖਾਂ ਨੂੰ ਅੱਜ ਕਿਸੇ ਮੁਸਲਮਾਨ ਦੇ ਨਾਲ ਗੱਲਬਾਤ ਕਰਨ ਲੱਗਿਆ ਕੋਈ ਹੀਣਤਾ ਜੀ ਨਹੀਂ ਆਉਂਦੀ। ਉਹ ਪਿਛਲੀਆਂ ਗੱਲਾਂ ਚੇਤੇ ਕਰਕੇ ਕਿਸੇ ਸਿੱਖ ਦਾ ਸਿਰ ਜਾਂ ਨੀਵਾਂ ਨਹੀਂ ਹੁੰਦਾ, ਕਿਉਂਕਿ ਉਹ ਕਹਿਣ ਜੋਗਾ ਵੀ ਜੇ ਤੁਹਾਡੇ ਪਿਛਲੀਆਂ ਪੁਸ਼ਤਾਂ ਦੇ ਵਿੱਚ ਮਾੜੇ ਬੰਦਿਆਂ ਨੇ ਮਾੜਾ ਕੀਤਾ ਤਾਂ ਫਿਰ ਅਸੀਂ ਉਹ ਨਾਲ ਦੀ ਨਾਲ, ਸਾਡੀ ਕੌਮ ਦੇ ਬਜ਼ੁਰਗਾਂ ਨੇ ਨਾਲ ਦੀ ਨਾਲ ਹੀ ਲੇਖਾ ਨਿਬੇੜਤਾ ਸੀ। ਜੇਕਰ ਅਬਦਾਲੀ ਆਇਆ, ਅਬਦਾਲੀ ਨਾਲ ਲੇਖਾ ਕੀਤਾ। ਜੇ ਨਾਦਰ ਸ਼ਾਹ ਆਇਆ, ਉਹਦੇ ਨਾਲ ਲੇਖਾ ਕੀਤਾ। ਜੇ ਮੱਸੇ ਰੰਘੜ ਨੇ ਕਰਤੂਤ ਕੀਤੀ ਤਾਂ ਗੁਰੂ ਦੇ ਪਿਆਰੇ ਖਾਲਸੇ ਨੇ
ਉਹਦਾ ਲੇਖਾ ਕੀਤਾ। ਕੋਈ ਬਿਰਲਾ ਹੀ ਬਚਿਆ ਜਿੱਤੋਂ ਗੁਰੂ ਪਾਤਸ਼ਾਹ ਦੇ ਖਾਲਸੇ ਨੇ ਲੇਖਾ ਨਹੀਂ ਕੀਤਾ, ਕੋਈ ਬਿਰਲਾ ਹੀ ਬਚ ਗਿਆ। ਇਸ ਗੱਲ ਕਰਕੇ ਅੱਜ ਸਿੱਖ ਇਹ ਕਹਿਣ ਜੋਗੇ ਆ, ਅੱਜ ਆਉਣ ਵਾਲੀਆਂ ਸਿੱਖਾਂ ਦੀਆਂ ਪੁਸਤਾਂ ਵੀ ਕਹਿਣ ਜੋਗੀਆਂ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵਾਅਦਾ ਕੀਤਾ ਅਸੀਂ ਛੱਡਿਆ ਥੋੜੀ ਆ, ਸਾਡੇ ਬਜ਼ੁਰਗਾਂ ਨੇ ਨਾਲ ਦੀ ਨਾਲ ਨਿਬੇੜਾ ਕਰਤਾ। ਦੂਜੇ ਪਾਸੇ ਹਿੰਦੂ ਤਵੀਆਂ ਦਾ ਹਾਲ ਕੀ ਆ? ਜੇ ਕੋਈ ਮੰਦਿਰ ਢਾਹ ਗਿਆ ਤਾਂ ਕੋਈ ਕਾਰਵਾਈ ਨਹੀਂ ਕਰ ਸਕੇ ਬਦਲੇ 'ਚ, ਜੇਕਰ ਕੋਈ ਔਰਤਾਂ ਬੇਪਤ ਕਰ ਗਿਆ ਤਾਂ ਕੋਈ ਕਾਰਵਾਈ ਨਹੀਂ ਕਰ ਸਕੇ। ਕਿਹੜੇ ਤੋਂ ਬਦਲਾ ਲਿਆ? ਤੋ ਅੱਜ ਇਹਨਾਂ ਦੇ ਅੰਦਰ 1947 ਤੋਂ ਬਾਅਦ ਇਹ ਹੀਣ ਭਾਵਨਾ ਵਸੀ ਹੋਈ ਆ ਕਿ ਇਹਨਾਂ ਮੁਸਲਮਾਨਾਂ ਦੇ ਵੱਡੇ ਵਡੇਰਿਆਂ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਸੀਗਾ। ਤੋ ਅੱਜ ਇਹ ਸਾਨੂੰ ਸ਼ਾਇਦ ਸਾਡੇ ਬਾਰੇ ਗੱਲਾਂ ਕਰਦੇ ਆ ਕਿ ਤੁਸੀਂ ਬਣੇ ਫਿਰੋ ਰਾਜੇ ਮਹਾਰਾਜੇ, ਬਣੇ ਫਿਰੋ ਮੁੱਖ ਮੰਤਰੀ ਪ੍ਰਧਾਨ ਮੰਤਰੀ, ਪਰ ਤੁਸੀਂ ਹੈ ਤਾਂ ਉਹੀ ਹੋ ਨਾ ਜਿਨ੍ਹਾਂ ਨੂੰ ਸਾਡੇ ਬਜ਼ੁਰਗਾਂ ਨੇ, ਸਾਡੀਆਂ ਪਿਛਲੀਆਂ ਪੁਸ਼ਤਾਂ ਨੇ ਚੰਗੀ ਤਰ੍ਹਾਂ ਅਕਲ ਦਿੱਤੀ ਹੋਈ ਆ। ਇਹਨਾਂ ਦੀ ਜਿਹੜੀ ਇਹ ਹੀਣ ਭਾਵਨਾ ਉਹ ਇਹਨਾਂ ਨੂੰ ਮੁਸਲਮਾਨਾਂ ਦੇ ਖਿਲਾਫ ਕੜੱਤਣ ਨਾਲ, ਨਫ਼ਰਤ ਨਾਲ ਭਰੀ ਰੱਖਦੀ ਹੈ। ਸਿੱਖ ਨੂੰ ਇਹ ਤਾਂ ਨਹੀਂ ਭੁੱਲਦਾ ਕਿ ਮੱਸੇ ਰੰਘੜ ਨੇ ਕੀ ਕੀਤਾ, ਜਾਂ ਗੁਰੂ ਕਾਲ ਵੇਲੇ ਦੀਆਂ ਘਟਨਾਵਾਂ ਨੇ, ਸਾਡੀਆਂ ਸਾਖੀਆਂ ਨੇ, ਜਿੱਥੇ ਜਿੱਥੇ ਗਲਤ ਗੱਲ ਆ ਉਹ ਨਹੀਂ ਭੁੱਲਦਾ ਸਿੱਖ, ਸਿੱਖ ਨੂੰ ਚੇਤੇ ਆ। ਪਰ ਸਿੱਖ ਨਾਲ ਦੀ ਨਾਲ ਇਹ ਗੱਲ ਜਾਣਦਾ ਕਿ ਭਾਈ ਸਾਡੇ ਵੱਡਿਆਂ ਵਡੇਰਿਆਂ ਨੇ ਨਾਲ ਦੀ ਨਾਲ ਲੇਖਾ ਲਵੇੜਤਾ ਸੀ, ਇਸ ਕਰਕੇ ਸਾਨੂੰ ਕੋਈ ਬਹੁਤੀ ਜ਼ਿਆਦਾ ਮਾਨਸਿਕ ਤੌਰ ਤੇ ਉਲਝਣ ਜੀ ਨਹੀਂ ਆਉਂਦੀ। ਉਹ ਸਾਨੂੰ ਹੀਣ ਭਾਵਨਾ ਕਦੇ ਨਾ ਆਈ ਤੇ ਨਾ ਕਦੇ ਗਾਹਾਂ ਆਵੇ। ਹੁਣ ਇਸ ਗੱਲ ਚੋਂ ਸਿੱਖਿਆ ਕੀ ਲਈਏ? ਸਿੱਖਿਆ ਇਹ ਆ ਕਿ ਆ ਜਿਹੜੇ ਅੱਜ ਕੱਲ੍ਹ ਸਾਨੂੰ ਬਹੁਤੇ ਜ਼ਿਆਦਾ ਸਿਆਣੇ ਜਿਹੇ ਬਣਾ ਕੇ ਦਿਖਾਉਣ ਲੱਗੇ ਹੋਏ ਨੇ ਕਿ ਜੀ ਕਦੇ ਵੀ ਕੋਈ ਪੰਗੇ ਵਾਲੀ ਗੱਲ ਨਹੀਂ ਕਰਨੀ ਚਾਹੀਦੀ, ਉੱਚੀ ਸਾਹ ਨਹੀਂ ਲੈਣਾ ਚਾਹੀਦਾ, ਜਿਹੜਾ ਵੀ ਇਸ ਮੁਲਕ ਦਾ ਕਾਨੂੰਨ ਆ ਉਹਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ। 1978 ਤੋਂ ਅੱਜ ਤੱਕ ਕੋਈ ਇਨਸਾਫ ਮਿਲਿਆ? 13 ਅਪ੍ਰੈਲ 1978 ਦੇ ਸਾਕੇ ਵਾਲੇ ਸਾਰੇ ਪਾਪੀਆਂ ਨੂੰ, ਸਾਰੇ ਗੁਨਾਹਗਾਰਾਂ ਨੂੰ ਇਸੇ ਕਾਨੂੰਨ ਨੇ ਬੜੇ ਸਤਿਕਾਰ ਦੇ ਨਾਲ ਰਿਹਾਈਆਂ ਦਿੱਤੀਆਂ ਸੀ ਜਾਂ ਮਾਫ ਕਰਤਾ ਸੀ, ਕੋਈ ਸਜ਼ਾ ਨਹੀਂ ਸੀ ਹੋਈ। 1984 ਦੇ ਵਿੱਚ ਨਵੰਬਰ ਮਹੀਨੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਕਿੰਨੀਆਂ ਕੁ ਸਜ਼ਾਵਾਂ ਹੋਈਆਂ। ਤੇ ਬਹੁਤ ਵੱਡੀ ਗੱਲ ਇਹ ਹੋਈ ਕਿ ਲੋਕਾਂ ਨੇ ਜਿਨ੍ਹਾਂ ਦੇ ਧੀਆਂ ਪੁੱਤਾਂ ਨੂੰ ਚੱਕ ਕੇ ਇਹਨਾਂ ਪੁਲਿਸੀਆਂ ਨੇ ਮਾਰਿਆ ਸੀ, ਬੜੀ ਜੁਰਤ ਨਾਲ ਲੜਾਈ ਲੜੀ ਤੇ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਜੇਕਰ ਮੁੱਚੜ ਪੁਲਿਸੀਆਂ ਨੂੰ ਸਜ਼ਾਵਾਂ ਕਰਵਾਉਣ ਵਿੱਚ ਕਾਮਯਾਬ ਹੋ ਹੀ ਗਏ ਮਾਪੇ, ਤਾਂ ਇਸ ਕਾਨੂੰਨੀ ਸਿਸਟਮ ਨੇ ਉਹਨਾਂ ਸਾਰਿਆਂ ਪੁਲਿਸੀਆਂ ਨੂੰ ਸਕਿੰਟਾਂ ਵਿੱਚ ਹੀ, ਦਿਨਾਂ ਵਿੱਚ ਹੀ, ਕਿਹਨੇ 5 ਸਾਲ ਜਾਂ 10 ਸਾਲ ਕਟਾਉਣੇ ਸੀ, ਸਾਰਿਆਂ ਨੂੰ ਰਿਹਾਈਆਂ ਕਰਵਾਤੀਆਂ। ਆ ਰੌਲਾ ਪੈਂਦਾ ਵਾ ਜਿਹੜੀ ਆ ਪਿਛਲੀ ਸਰਕਾਰ ਨਹੀਂ ਕੇ ਗਈ ਆ ਉਹਦਾ, ਕਿ ਜਿਨ੍ਹਾਂ ਨੇ ਸਰਦਾਰ ਭਗਤ ਸਿੰਘ ਦੇ ਭਾਣਜ ਜਵਾਈ ਨੂੰ ਕਤਲ ਕੀਤਾ ਸੀ, ਉਹਨਾਂ ਬੁੱਚੜਾਂ ਨੂੰ ਵੀ, ਪੁਲਿਸੀਆਂ ਨੂੰ ਵੀ ਪਿਛਲੀ ਸਰਕਾਰ ਜਿਹੜੀ ਆ ਮਿੰਟੋ ਮਿੰਟੀ ਰਿਹਾਈਆਂ ਦੇ ਆਰਡਰ ਦੇ ਗਈ ਹੈ। ਜਿਸ ਮੁਲਕ ਦਾ ਸਿਸਟਮ ਜਿਹੜਾ ਹੈ ਉਹ ਸਿੱਖੀ ਅਤੇ ਸਿੱਖਾਂ ਦੇ ਦੋਖੀਆਂ ਦੇ ਹੱਕ 'ਚ ਭੁਗਤਦਾ ਹੋਵੇ, ਉਹਦੇ ਬਾਰੇ ਮਤਾਂ ਦੇਣੀਆਂ ਤੇ ਉਹਦੇ 'ਚ ਯਕੀਨ ਰੱਖੋ। ਅੱਜ ਦੀ ਗੱਲ ਹੈ ਬਈ, ਅੱਜ ਦੀ ਗੱਲ ਹੈ ਕਿ ਓਵੈਸੀ ਕਹਿ ਰਿਹਾ ਸੀ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਐਂਕਰ ਜੀ ਸਾਨੂੰ ਮਤਾਂ ਦੇ ਰਹੇ ਹੋ ਕਿ ਜੇ ਤੁਹਾਡੇ ਘਰ ਮੁਸਲਮਾਨਾਂ ਦੇ ਨਜਾਇਜ਼ ਢਾਹ ਦਿੱਤੇ ਆ, ਕਿਉਂਕਿ ਬਲਡੋਜ਼ਰ ਚੱਲਿਆ ਤੇ ਕਿਹਾ ਕਿ ਜੀ ਜਿਨ੍ਹਾਂ ਨੇ ਦੰਗੇ ਕੀਤੇ ਆ ਮੁਸਲਮਾਨਾਂ ਨੇ, ਅਸੀਂ ਉਹਦੇ ਘਰ ਢਾਹ ਰਹੇ। ਉਹਨੇ ਕਿਹਾ ਵੀ ਕਿਹੜਾ ਕਾਨੂੰਨ ਇਹ ਹੱਕ ਦਿੰਦਾ? ਜੇਕਰ ਕਿਸੇ ਨੇ ਗੁਨਾਹ ਕੀਤਾ ਉਹਨੂੰ ਕੋਰਟ 'ਚ ਲੈ ਕੇ ਜਾਂਦੇ, ਤੇ ਉਲਟਾ ਐਂਕਰ ਕਹਿੰਦਾ ਜੀ ਜਿਨ੍ਹਾਂ ਦੇ ਉੱਤੇ ਇਹ ਵਾਧਾ ਹੋਇਆ ਉਹ ਉੱਥੇ ਚਲੇ ਜਾਣ ਅਦਾਲਤ 'ਚ। ਤਾਂ ਫਿਰ ਵੈਸੀ ਨੇ ਵਰਤਮਾਨ ਕਿਹਾ ਵੀ ਤੁਹਾਡੇ ਕਿਸੇ ਟੈਲੀਵਿਜ਼ਨ ਚੈਨਲ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਹੋਵੇ ਉਹਦਾ ਘਰ ਢਾਹ ਕੇ ਜੇ ਮੈਂ ਉਹਨੂੰ ਕਹਾਂ ਵੀ ਜਾ ਅਦਾਲਤ ਚਲਾ ਜਾ, ਫਿਰ ਇੱਕ ਘਰ ਬਣਾਉਣ ਦੇ ਲਈ ਜਿਹਦੇ ਵਿੱਚ 5 ਜੀ ਰਹਿੰਦੇ ਹੋਣ, ਵਿੱਚ ਖਾਣਾ ਪੀਣਾ ਹੋਵੇ, 2-3 ਕਮਰਿਆਂ ਦਾ ਘਰ ਬਣਾਉਣਾ ਹੋਵੇ, ਭਾਰਤ ਵਰਗੇ ਮੁਲਕ 'ਚ ਇੱਕ ਪੂਰੀ ਦੀ ਪੂਰੀ ਪੁਸ਼ਤ ਲੱਗ ਜਾਂਦੀ ਹੈ। ਇੱਕ ਜਿਹੜਾ ਬੱਚਾ ਜਦੋਂ ਜਨਮ ਲੈਂਦਾ ਉਹਦੀ ਸਾਰੀ ਉਮਰ ਲੱਗ ਜਾਂਦੀ ਆ ਉਸ ਕੰਮ ਦੇ ਵਿੱਚ ਕਿ ਕਿਸੇ ਤਰੀਕੇ ਨਾਲ ਮੇਰਾ ਘਰ ਬਣ ਜੇ। ਛੋਟਾ ਜਿਹਾ ਘਰ ਬਣਾ ਕੇ ਲੋਕ ਆਪਦੇ ਧਰਮ ਦੇ ਅਨੁਸਾਰ ਕੋਈ ਅਖੰਡ ਪਾਠ ਕਰਾਉਂਦਾ ਹੈ, ਕੋਈ ਆਪਦਾ ਹੋਰ ਕੋਈ ਕਿਰਿਆ ਕਰਦਾ ਹੈ, ਅਗਲਾ ਕਹਿੰਦਾ ਜੀ ਮਸਾਂ ਮੈਂ ਘਰ, ਮੇਰਾ ਘਰ ਬਣ ਗਿਆ।
ਤੇ ਤੁਹਾਡੇ ਆਏ ਬਲਡੋਜ਼ਰਾਂ ਵਾਲੇ ਸਕਿੰਟ 'ਚ ਢਾਹ ਕੇ ਹੋ ਗਏ। ਲੋਕਾਂ ਦੇ ਸਿਰ ਤੋਂ ਛੱਤਾਂ ਖੋਹਦੇ ਆ। ਧਰਮ ਦੇ ਰਾਜ ਕਿ ਲੋਕਾਂ ਦੇ ਸਿਰ ਤੇ ਛੱਤਾਂ ਦਿੰਦੇ ਆ। ਸੋ ਜਿਹੜੇ ਮੁਲਕ ਦੇ ਵਿੱਚ ਇਸ ਵੇਲੇ ਜਿਨ੍ਹਾਂ ਲੋਕਾਂ ਦੇ ਪੱਲੇ ਆਪਾਂ ਪਏ ਹੋਏ ਆ, ਉਹਨਾਂ ਲੋਕਾਂ ਤੋਂ ਭਲਾਈ ਦੀ ਕੋਈ ਆਸ ਨਾ ਕਰਿਓ। ਤੇ ਜਿਹੜੇ ਲੋਕ ਸਿੱਖਾਂ ਨੂੰ ਇਹ ਮੱਤਾਂ ਦਿੰਦੇ ਆ, ਇੱਕ ਤਾਂ ਆਪਾਂ ਪਹਿਲਾਂ ਹੀ ਬਹੁਤ ਵੱਡੇ ਘੱਟ ਗਿਣਤੀ 'ਚ ਆ। ਦੂਸਰਾ ਇਹ ਹੈਗਾ ਕਿ ਸਾਡੀ ਬਹੁਤ ਵੱਡੀ ਜਿਹੜੀ ਆਬਾਦੀ ਆ ਉਹ ਦੂਜਿਆਂ ਮੁਲਕਾਂ ਨੂੰ ਚਲੀ ਗਈ। ਇੱਥੇ ਹਾਲਾਤ ਨਹੀਂ ਹੈਗੇ, ਰੋਟੀ ਮਿਲਦੀ ਨਹੀਂ। ਇਸ ਕਰਕੇ ਸਾਡੇ ਨਵੀਂ ਪੀੜ੍ਹੀ ਆ ਸਾਰੀ ਆਈਲੈਟਸ ਕਰਕੇ ਰੋਜੀ ਰੋਟੀ ਦੇ ਚੱਕਰ 'ਚ ਬਾਹਰ ਨੂੰ ਚਲੀ ਗਈ। ਤੀਜਾ, ਇੱਥੇ ਨਸ਼ਿਆਂ ਦਾ, ਅਯਾਸ਼ੀਆਂ, ਬਦਮਾਸ਼ੀਆਂ ਦਾ ਇੱਕ ਇਹੋ ਜਿਹਾ ਸਿਸਟਮ ਖੜਾ ਕੀਤਾ ਗਿਆ ਕਿ ਇਸ ਕੌਮ ਦੇ ਲੋਕ ਜਿਹੜੇ ਆ ਉਹ ਜਦੋਂ ਹਮਲਾ ਹੋਵੇ ਉਦੋਂ ਲੜ ਨਾ ਸਕਣ। ਤੇ ਸਭ ਤੋਂ ਵੱਡੀ ਗੱਲ ਇਹ ਕਿ 1978 ਤੋਂ ਸਾਡੇ ਹਜ਼ਾਰਾਂ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਤਾਂ ਕਿ ਵਾਕਿਆ 'ਚ ਦਹਿਸ਼ਤ ਪੈ ਜੇ। ਇਹ ਸਾਰਾ ਕੁਝ ਕਰਨ ਕਰਾਉਣ ਵਾਲਿਆਂ ਨੇ ਹੁਣ ਆਪਦੇ ਤੌਰ ਤੇ ਤਾਂ ਇਹ ਸੋਚਿਆ ਹੋਊਗਾ ਨਾ ਕਿ ਆਪਾਂ ਜਦੋਂ ਚਾਹੀਏ ਸਿੱਖਾਂ ਉੱਤੇ ਜਾਂ ਸਿੱਖੀ ਉੱਤੇ ਕੁਝ ਕਰ ਸਕਦੇ। ਹੁਣ ਇੱਕ ਪਾਸੇ ਤਾਂ ਸਾਡੀ ਕੌਮ ਆ ਜਿਹੜੀ ਉਹ ਪੰਥਕ ਹੱਕ ਲਈ, ਪੰਥਕ ਹਿੱਤ ਲਈ ਲੜਨਾ ਚਾਹੁੰਦੀ ਆ, ਲੜ ਰਹੀ ਹੈ। ਉਹ ਲੋਕ ਕੌਣ ਨੇ ਜਿਹੜੇ ਪੰਥਕ ਹਿੱਤ ਲਈ ਲੜਦੇ ਆ? ਉਹ ਉਹੀ ਨੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਦਲ ਦਲ ਵੱਲੋਂ ਜਿਹੜੇ ਕਾਰਜਕਾਰੀ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹੁੰਦੇ ਨਾ ਵੀ ਕਾਂਗਰਸ ਦੇ ਏਜੰਟ ਆ। ਜਿਨ੍ਹਾਂ ਨੂੰ ਇਹ ਕਾਂਗਰਸ ਦੇ ਏਜੰਟ ਕਹਿੰਦੇ ਆ ਉਹ ਪੰਥ ਪ੍ਰਸਤ ਲੋਕ ਨੇ। ਉਹ ਗੁਰੂ ਦੇ ਪਿਆਰ ਦੇ ਵਿੱਚ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਆ, ਪਰ ਕਿਉਂਕਿ ਉਹ ਬਾਦਲ ਦਲ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਵਿਰੋਧ ਕਰਦੇ ਆ, ਇਸ ਕਰਕੇ ਬਾਦਲ ਦਲ ਵਾਲੇ ਕਹਿੰਦੇ ਆ ਸਾਡਾ ਕਿਹਾ ਤਾਂ ਕੋਈ ਅਸਰ ਨਹੀਂ ਕਰਦਾ। ਜਥੇਦਾਰ ਹਰਪ੍ਰੀਤ ਸਿੰਘ ਰਾਹੀਂ ਕਹਾਓ ਕਿ ਇਹ ਤਾਂ ਕਾਂਗਰਸ ਦੇ ਏਜੰਟ ਨੇ। ਪਿਛਲੇ 30-35 ਸਾਲਾਂ ਦੇ ਵਿੱਚ ਇੱਕ ਵਰਤਾਰਾ ਜਿਹੜਾ ਵਾਪਰਿਆ ਉਹਦੀ ਗੱਲ ਕਰਨ ਦੀ ਲੋੜ ਹੈ। ਬਈ ਜਿਹੜੇ ਸਾਡੇ ਪੰਥਕ ਸ਼ਕਤੀ ਹੈ, ਜਦੋਂ ਉਹ RSS ਨਾਲ ਲੜੇ, ਕਾਂਗਰਸੀਆਂ ਨਾਲ ਲੜੇ, ਭਾਰਤੀ ਹਕੂਮਤੀ ਸਿਸਟਮ ਨਾਲ ਲੜੇ, ਕਾਮਰੇਡਾਂ ਨਾਲ ਲੜੇ ਜਾਂ ਕਿਸੇ ਹੋਰ ਨਾਲ ਲੜੇ, ਤਾਂ ਉਦੋਂ ਪੰਥਕ ਸ਼ਕਤੀ ਵੱਧਦੀ ਹੈ। ਜਦੋਂ ਕਿਸੇ ਦੁਸ਼ਮਣ ਨਾਲ ਪੰਥਕ ਸ਼ਕਤੀ ਟਕਰਾਵੇ ਤਾਂ ਪੰਥ ਦੀ ਸ਼ਕਤੀ ਵੱਧਦੀ ਆ। ਉਦੋਂ ਬੰਦਾ ਧਰਮ 'ਚ ਪ੍ਰਪੱਕ ਹੋ ਕੇ ਕੌਮ ਲਈ ਹੋਰ ਜ਼ਿਆਦਾ ਸਖਤੀ ਨਾਲ ਲੜਦਾ। ਪਰ ਜਦੋਂ ਅਸੀਂ ਅੰਦਰ ਲੜਦੇ ਆ, ਜਿੰਨਾ ਸਾਡਾ ਹੁਣ ਨੁਕਸਾਨ ਬਾਦਲ ਦਲ ਨਾਲ ਲੜਦਿਆਂ ਹੋਇਆ, ਜਿੰਨਾ ਨੁਕਸਾਨ ਸਾਡਾ ਹੁਣ ਹੋਇਆ, ਇੰਨਾ ਸਾਡਾ ਪਿਛਲੇ 100 ਸਾਲ ਦੇ ਵਿੱਚ ਸਾਰੇ ਦੁਸ਼ਮਣਾਂ ਦੇ ਖਿਲਾਫ ਲੜਦਿਆਂ ਦਾ ਨਹੀਂ ਹੋਇਆ। ਹੁਣ ਪੰਥ ਦੀ ਸ਼ਕਤੀ ਹੈ ਜਿਹੜੀ, ਉਹਨੂੰ ਕਿੱਡਾ ਵੱਡਾ ਖੋਰਾ ਬਾਦਲ ਦਲ ਦੀਆਂ ਕਾਰਵਾਈਆਂ ਦੇ ਨਾਲ ਲੱਗਿਆ ਕਿ ਇੱਕ ਪਾਸੇ ਤਾਂ ਸਾਡੀਆਂ ਆਪ ਦੀਆਂ ਧਰਮ ਦੀਆਂ ਸੰਸਥਾਵਾਂ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਹੜੀਆਂ ਸਾਡੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੇ, ਉਹਨਾਂ ਸਾਰੀਆਂ ਦਾ ਕੱਦ ਕਰਤਾਰ ਛੋਟਾ ਹੋਇਆ। ਦੂਸਰਾ, ਸਾਡੀ ਆਪ ਦੀ ਸੰਸਥਾ ਸ਼੍ਰੋਮਣੀ ਅਕਾਲੀ ਦਲ, ਉਹ ਸਾਡੇ ਹੱਥੋਂ ਨਿਕਲ ਗਈ। ਉਹ ਬਾਦਲ ਪਰਿਵਾਰ ਨੇ ਆਪਦੇ ਝੋਲੀ 'ਚ ਪਾ ਲਈ ਤੇ ਇੱਕ ਇਹੋ ਜਿਹਾ ਗਰੋਹ ਪੈਦਾ ਕਰ ਲਿਆ ਜਿਹੜਾ ਸਿੱਖ ਸੰਸਥਾਵਾਂ ਦੇ ਰਾਹੀਂ ਸਿੱਖੀ ਦਾ ਨੁਕਸਾਨ ਕਰ ਰਿਹਾ। ਹੁਣ ਜਦੋਂ ਪੰਥ ਪ੍ਰਸਤ ਲੋਕ ਉਸ ਗਲਤ ਚੀਜ਼ ਦੇ ਖਿਲਾਫ ਲੜਦੇ ਆ ਤਾਂ ਜਿਹੜੀ ਸਾਡੀ ਤਾਕਤ ਵਧਣੀ ਹੁੰਦੀ ਆ ਉਹ ਵਧਣ ਦੀ ਬਜਾਏ ਘਟਦੀ ਆ। ਜਦੋਂ ਕਿਸੇ ਹੋਰ ਨਾਲ ਲੜਦੇ ਆ ਉਦੋਂ ਵੱਧਦੀ। ਹੁਣ ਪਿਛਲੇ 35-40 ਸਾਲ ਦੇ ਵਿੱਚ ਬਾਦਲ ਕਿਆਂ ਦਾ ਕੱਖ ਜਿਹੜਾ ਇਹਨਾਂ ਇਲੈਕਸ਼ਨਾਂ 'ਚ ਆਪਾਂ ਦੇਖ ਲਿਆ ਵੀ ਰਿਹਾ ਨਹੀਂ। ਜੇ ਹੁਣ ਸ਼੍ਰੋਮਣੀ ਕਮੇਟੀ ਵੋਟਾਂ ਆ ਜਾਣ ਤਾਂ ਉਹ 'ਚ ਵੀ ਦੁਰਗਤੀ ਹੋਊਗੀ, ਪਰ ਜਿਹੜੀ ਪੰਥਕ ਸ਼ਕਤੀ ਆ ਉਹ ਵੀ ਬਹੁਤ ਹੰਭਾ ਦਿੱਤੀ। ਬਾਦਲ ਕਿਆਂ ਦਾ ਜਿਹੜਾ ਗੁਨਾਹ ਕਿ ਉਹਨਾਂ ਨੇ BJP, RSS, ਭਾਰਤੀ ਹਕੂਮਤ ਦੇ ਹੱਥ ਟੋਕੇ ਬਣ ਕੇ ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ, ਸਿੱਖ ਵਿਰਾਸਤ ਦਾ ਨੁਕਸਾਨ ਕੀਤਾ, ਉਹ ਤਾਂ ਨੁਕਸਾਨ ਕੀਤਾ ਹੀ ਆ। ਪਰ ਜਿਹੜਾ ਸਭ ਤੋਂ ਵੱਡਾ ਨੁਕਸਾਨ ਆ ਉਹ ਇਹ ਆ ਕਿ ਜਿਹੜੀ ਪੰਥਕ ਸ਼ਕਤੀ ਹੈ ਉਹਨੂੰ ਹੰਭਾ ਦਿੱਤਾ। ਅੱਜ ਜੇਕਰ ਕਿਸੇ ਬਾਹਰਲੇ ਵਿਰੋਧੀ ਨਾਲ, ਕਿਸੇ ਬਾਹਰਲੇ ਦੁਸ਼ਮਣ ਨਾਲ ਲੜਨਾ ਪਵੇ ਤਾਂ ਜਿੰਨੀ ਵੱਡੀ ਸ਼ਕਤੀ ਅਤੇ ਸਮਰੱਥਾ ਸਾਡੀ ਪਹਿਲਾਂ ਸੀ, ਅੱਜ ਉਨੀ ਨਹੀਂ। ਖਤਮ ਤਾਂ ਨਹੀਂ ਹੋਈ ਪਰ ਘਟੀ ਜ਼ਰੂਰ ਆ।
ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਮੁਸਲਮਾਨ ਭਰਾ ਨੂੰ ਸਿੱਖ ਨੇ ਕਿਹਾ ਕਿ ਸਾਡੀ ਕੌਮ ਦੇ ਆ ਜਿਹੜੇ ਜੇਲ੍ਹਾਂ 'ਚ ਬੈਠੇ ਆ ਨਾ, ਇਹਨਾਂ ਨੇ ਚੁੱਪ ਕਰਾਇਆ ਹਿੰਦੂ ਕੱਟੜਵਾਦ ਨੂੰ, ਜਿਹੜੇ ਕਹਿੰਦੇ ਸੀ ਬੀੜੀ ਸਿਗਰਟ ਪੀਏਂਗੇ ਹਮ ਸਾਨ ਸੇ ਜੀਏਂਗੇ। ਤੇ ਉਹਨਾਂ ਵੇਲਿਆਂ ਦੇ ਵਿੱਚ ਮੈਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 1980 ਤੋਂ ਲੈ ਕੇ 94 ਤੱਕ ਦੇ ਸਾਰੇ ਜਿਹੜੇ ਅਖਬਾਰ ਨੇ, ਅਜੀਤ ਅਖਬਾਰ ਤੇ ਹੋਰ, ਉਹ ਸਾਰੇ ਸੰਭਾਲੇ ਹੋਏ ਆ। ਸੰਤ ਸਿਪਾਹੀ ਮੈਗਜ਼ੀਨ ਸਾਰਾ ਸੰਭਾਲਿਆ ਹੋਇਆ। ਉਹਦਾ ਮੈਂ ਜਦੋਂ ਅਧਿਐਨ ਕਰਦਾ, ਮਨ ਅੰਦਰੋਂ ਬਹੁਤ ਜ਼ਿਆਦਾ ਵਿਰਾਗ ਨਾਲ ਭਰ ਜਾਂਦਾ ਹੈ ਕਿ 1980, 81, 82, 83, 84 ਤੱਕ ਕਿਵੇਂ ਸਾਡੀ ਕੌਮ ਦੇ ਉਹ ਲੋਕ ਜਿਨ੍ਹਾਂ ਨੂੰ ਅਜੇ ਭਾਰਤੀ ਹਕੂਮਤੀ ਸਿਸਟਮ ਦਾ ਜਿਹੜਾ ਉਹ ਤੇ ਅਸਰ ਵੀ ਸੀ, ਕਿਉਂਕਿ ਬ੍ਰਾਹਮਣਵਾਦ ਜਿਹੜਾ ਹੈ ਹੌਲੀ ਹੌਲੀ ਸਿੱਖਾਂ ਦੇ ਅੰਦਰੋਂ ਸਿੱਖੀ ਨੂੰ ਖੋਰ ਰਿਹਾ ਸੀ, ਪਰ ਉਹਨਾਂ ਦੇ ਅੰਦਰ ਧਰਮ ਦਾ ਅਜੇ ਬੀਜ ਪਿਆ ਸੀਗਾ। ਉਹਨਾਂ ਵੇਲਿਆਂ ਦੇ ਵਿੱਚ ਆਮ ਜੇ ਸਧਾਰਨ ਜੇ ਘਰਾਂ ਦੇ ਬੱਚੇ ਉੱਠੇ ਤੇ ਉਹਨਾਂ ਨੇ ਕੌਮ ਦੇ ਦੁਸ਼ਮਣਾਂ ਦੇ ਆਹੂ ਲਾਹੇ ਸੱਥਰ ਵਿਛਾਤੇ। ਉਹਨਾਂ ਦਿਨਾਂ ਦੇ ਵਿੱਚ ਮੈਂ ਜਦੋਂ ਉਹਨਾਂ ਅਖਬਾਰਾਂ ਦਾ ਅਧਿਐਨ ਕਰਦਾ, ਮੈਨੂੰ ਵਿੱਚੋਂ ਇਹੀ ਮਿਲਦਾ ਕਿ ਜਿਵੇਂ ਪੰਜਾਬ ਦਾ ਹਰ ਸਿੱਖ ਪਰਿਵਾਰ ਤੇ ਉਸ ਪਰਿਵਾਰ ਦੇ ਵਿੱਚ ਜਿਹੜਾ ਵੀ ਸਿੱਖ ਹੈ, ਉਹਦੀ ਉਮਰ ਛੋਟੀ ਆ ਵੱਡੀ ਆ, ਉਹ ਕੋਈ ਵਿਰਲਾ ਹੀ ਹੋ ਸਕਦਾ ਜਿਹੜਾ ਹੋਵੇ, ਨਹੀਂ ਹਰੇਕ ਹੀ ਇਹ ਚਾਹੁੰਦਾ ਕਿ ਮੈਨੂੰ ਵੀ ਕਿਸੇ ਪੰਥ ਦੋਖੀ ਨੂੰ ਸੋਧਣ ਦਾ ਮੌਕਾ ਮਿਲ ਜੇ ਤਾਂ ਕਿਆ ਹੀ ਬਾਤ ਆ। 1980 ਦੇ ਦੌਰ ਵਿੱਚ ਤਾਂ ਇਹ ਹਾਲਾਤ ਰਹੇ ਸਾਡੀ ਕੌਮ ਦੇ ਕਿ ਹਰੇਕ ਸਿੱਖ ਇਹ ਸੋਚਦਾ ਰਿਹਾ ਕਿ ਮੈਨੂੰ ਕੌਮ ਦੀ ਸੇਵਾ ਕਰਨ ਦਾ, ਕਿਸੇ ਦੁਸ਼ਟ ਨੂੰ ਸੋਧਾ ਲਾਉਣ ਦਾ, ਸਿੱਖ ਸੰਘਰਸ਼ ਵਿੱਚ ਸੇਵਾ ਕਰਨ ਦਾ ਮੌਕਾ ਮਿਲ ਜੇ। ਤੇ ਕੋਈ ਵਿਰਲਾ ਹੀ ਹੋਊਗਾ ਜਿਹੜਾ ਕਵੇ ਕਿ ਆਪਾਂ ਇਹਨਾਂ ਚੱਕਰਾਂ ਤੋਂ ਕੀ ਲੈਣਾ। ਤੇ ਅੱਜ ਬਾਦਲ ਦਲ ਦੀ ਕਿਰਪਾ ਸਦਕਾ ਇਹ ਗੱਲ ਬਣੀ ਪਈ ਆ ਕਿ ਕੋਈ ਵਿਰਲਾ ਹੀ ਆ ਜਿਹੜਾ ਕਹਿੰਦਾ ਕਿ ਸਿੱਖੀ ਦੀ ਸ਼ਾਨ ਲਈ ਮੈਂ ਮਰ ਜਾਵਾਂ ਜਾਂ ਮਾਰ ਦੇਵਾਂ। ਨਹੀਂ, ਬਹੁਤੇ ਜ਼ਿਆਦਾ ਬਾਦਲਕਿਆਂ ਦੇ ਜਾਂ ਭਾਰਤੀ ਹਕੂਮਤੀ ਤੰਤਰ ਦੇ ਜਾਂ ਡੇਰੇਦਾਰ ਸਾਧਾਂ ਦੇ ਜਾਂ ਹੋਰ ਪੰਥ ਦੋਖੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੇ ਸਿੱਖ ਇਹ ਕਹਿਣ ਵਾਲੇ ਬਣਦੇ ਜਾ ਰਹੇ ਨੇ ਕਿ ਆਪਾਂ ਕੀ ਲੈਣਾ। ਇਹ ਜਿਹੜੀ ਬਿਰਤੀ ਆ ਨਾ ਵੀ ਅਸੀਂ ਕੀ ਲੈਣਾ ਜਾਂ ਸਾਨੂੰ ਕੀ, ਇਹ ਬਿਰਤੀ ਜੇ ਹੁੰਦੀ 1980 ਵਾਲਿਆਂ ਦੇ ਵਿੱਚ, ਨਾ ਇੰਦਰਾ ਠੋਕੀ ਜਾਂਦੀ, ਨਾ ਵੈਦਿਆ ਠੋਕਿਆ ਜਾਂਦਾ, ਨਾ ਹੋਰ ਬੁੱਚੜ ਸੋਧੇ ਜਾਂਦੇ। ਤੇ ਜਿਵੇਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਇਹ ਹੀਣ ਭਾਵਨਾ ਮਾਰ ਰਹੀ ਆ ਕਿ ਜਦੋਂ ਬੀਤੇ ਦੌਰ ਦੇ ਵਿੱਚ ਇਤਿਹਾਸ ਵਿੱਚ ਥਾਂ ਥਾਂ ਦੇ ਉੱਤੇ ਮੁਸਲਮਾਨ ਹਮਲਾਵਰਾਂ ਨੇ ਸਾਡੀ ਇੱਜ਼ਤ ਉਛਾਲੀ, ਤਾਂ ਸਾਡੀ ਕੌਮ ਦੇ ਲੋਕਾਂ ਤੋਂ ਬਦਲਾ ਨਹੀਂ ਲੈ ਹੋਇਆ। ਜਿਹੜੀ ਇਹ ਹੀਣਤਾ ਅੱਜ ਉਹਨਾਂ ਨੂੰ ਤੰਗ ਕਰਦੀ ਆ ਨਾ, ਫਿਰ ਸਾਨੂੰ ਵੀ ਤੰਗ ਕਰਿਆ ਕਰਨਾ ਸੀਗਾ ਕਿ ਇੰਦਰਾ ਗਾਂਧੀ ਉਹ ਫਿਰਦੀ, ਅਸੀਂ ਉਹਦਾ ਕੀ ਵਿਗਾੜ ਲਿਆ, ਉਹ ਫਿਰਦਾ ਵੈਦਿਆ, ਅਸੀਂ ਉਹਦਾ ਕੀ ਕਰ ਲਿਆ, ਉਹ ਸਵਰਨਾ ਘੋਟਣਾ ਜਾਂ ਹੋਰ ਜਿੰਨੇ ਵੀ ਬੁੱਚੜ ਆ ਉਹਨਾਂ ਨੂੰ ਦੇਖ ਦੇਖ ਕੇ ਸਾਡੀ ਕੌਮ ਦੇ ਵਿੱਚ ਤਾਂ ਅੱਜ ਵੀ ਜਦੋਂ ਅਸੀਂ ਇਹ ਚੇਤੇ ਕਰਦੇ ਹਾਂ ਕਿ KPS ਗਿੱਲ, ਸਵਰਨਾ ਘੋਟਣਾ ਜਾਂ ਹੋਰ ਜਿਹੜੇ ਬੁੱਚੜ ਨੇ ਵੀ ਆਪਦੀ ਮੌਤੇ ਆਪ ਮਰੇ ਆ, ਸਾਨੂੰ ਇਸ ਗੱਲ ਦੀ ਅਫਸੋਸ ਆਉਂਦਾ। ਤੇ ਦੂਜੇ ਪਾਸੇ ਆ ਸਾਨੂੰ ਜਿਹੜੇ ਅੱਜ ਮਤਾਂ ਦਿੰਦੇ ਆ ਕਿ ਬੀਬੇ ਬਾਲਕ ਬਣ ਜਾਓ, ਕੌਮ ਦੇ ਮਸਲਿਆਂ ਦੇ ਵਿੱਚ ਜਿਹੜੇ ਪੰਥ ਲਈ, ਕੌਮ ਲਈ, ਧਰਮ ਲਈ ਜਿਹੜੇ ਲੋਕ ਸੋਚਦੇ ਆ, ਉਹਨਾਂ ਨੂੰ ਇਹ ਲੋਕ ਬਹੁਤ ਜ਼ਿਆਦਾ ਮਾੜਾ ਮੰਨਦੇ ਆ। ਪੰਥ ਪ੍ਰਸਤ ਕਹਿੰਦੇ ਜੀ ਬਹੁਤ ਜ਼ਿਆਦਾ ਮਾੜੇ। ਕਿਉਂ ਮਾੜੇ ਆ? ਕਿਉਂਕਿ ਜੀ ਉਹ ਕੌਮ ਲਈ, ਧਰਮ ਲਈ ਮਰਨ ਮਾਰਨ ਦਾ ਜਿਗਰਾ ਰੱਖਦੇ। ਸਾਡੇ ਪਿੰਡਾਂ ਦੇ ਵਿੱਚ ਮੁਹਾਵਰਾ ਬੋਲਿਆ ਜਾਂਦਾ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨ ਉਹ ਰਹੀ ਨਾ। ਭਾਈ ਜਿਨ੍ਹਾਂ ਦੀਆਂ ਲੱਤਾਂ 'ਚ ਜਾਨ ਆ, ਜਿਹੜੇ ਪੰਜਾਬ ਲਈ, ਪੰਥ ਲਈ, ਕੌਮ ਲਈ, ਸਿੱਖੀ ਲਈ, ਆਪਦੀ ਬੋਲੀ ਲਈ, ਆਪਦੇ ਸੱਭਿਆਚਾਰ ਲਈ ਲੜਨ ਮਰਨ ਜੋਗੇ ਆ, ਜੇ ਕੋਈ ਕਸ਼ਟ ਆਊ ਉਹ ਭੋਗ ਲੈਣਗੇ, ਜੇ ਕੋਈ ਔਖ ਆਊ ਉਹ ਝੱਲ ਲੈਣਗੇ, ਪਰ ਤੁਸੀਂ ਘਰੇ ਬੈਠੇ ਕਾਹਤੋਂ ਕੰਬੀ ਜਾਂਦੇ ਹੋ? ਸੋ ਜਿਹੜੇ ਲੋਕ ਕਿਸੇ ਵੀ ਥਾਂ ਦੇ ਉੱਤੇ ਬੈਠ ਕੇ ਸਿੱਖਾਂ ਦੇ ਅੰਦਰ ਪੰਥ ਪ੍ਰਸਤ ਸ਼ਕਤੀ ਨੂੰ ਵਧਣ ਫੁੱਲਣ ਤੋਂ ਰੋਕ ਰਹੇ ਨੇ, ਜਿਹੜੇ ਲੋਕ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਨਿੰਦਦੇ ਭੰਡਦੇ ਆ, ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਸਤਰਧਾਰੀ ਹੋਣਾ, ਆਪਦੇ ਹੱਕ ਲੈਣੇ, ਕੌਮ ਦੀ ਚੜ੍ਹਦੀ ਕਲਾ ਸੋਚਣੀ ਬੜਾ ਮਾੜਾ ਕੰਮ ਆ, ਇਹ ਲੋਕ ਸਿੱਖੀ ਦੇ ਦੁਸ਼ਮਣਾਂ ਦੇ ਪਾਲੇ 'ਚ ਖੜੇ। ਜੇ ਲਕੀਰ ਖਿੱਚੀ ਜਾਵੇ ਤਾਂ ਜਿਹੜੇ ਲੋਕ ਖੜੇ ਉਸ ਪਾਸੇ ਆ, ਜਿਨ੍ਹਾਂ ਦਾ ਮਕਸਦ
ਜਿਨ੍ਹਾਂ ਦੇ ਸਵਾਰਥ, ਜਿਨ੍ਹਾਂ ਦੀ ਬੋਲੀ ਸਿੱਖੀ ਦੇ ਦੁਸ਼ਮਣਾਂ ਨਾਲ ਜਾ ਕੇ ਰਲਦੀ ਹੈ, ਉਹ ਲੋਕਾਂ ਨੂੰ ਅਸੀਂ ਕਿਹੜੇ ਮੂੰਹ ਨਾਲ ਕਹੀਏ ਵੀ ਇਹ ਵੀ ਸਿੱਖ? ਸਿੱਖ ਤਾਂ ਉਹ ਨੇ ਜਿਹੜੇ ਇਹ ਕਹਿੰਦੇ ਆ ਕਿ ਚਾਹੇ ਸਾਡੀ ਜਾਨ ਵੀ ਚਲੀ ਜਾਵੇ, ਜਿਹੜੇ ਇਹ ਕਹਿੰਦੇ ਆ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਜੇਕਰ ਅੱਜ ਸਾਰੇ ਭਾਰਤ ਵਿੱਚ ਸਭ ਤੋਂ ਵੱਡੀ ਬਹੁ ਗਿਣਤੀ ਮੁਸਲਮਾਨ ਭਾਈਚਾਰਾ ਛਿੱਤਰ ਖਾ ਰਿਹਾ ਤੇ ਦੁਨੀਆ ਭਰ ਚੋਂ ਕੋਈ ਮੁਲਕ ਉਹਨਾਂ ਲਈ ਹਾਂ ਦਾ ਨਾਰਾ ਨਹੀਂ ਮਾਰ ਰਿਹਾ, ਜਦੋਂ ਜੀ ਕਰਦਾ ਹਿੰਦੂ ਤਵੀਏ ਘੇਰ ਕੇ ਕਹਿੰਦੇ ਆ ਚਾਰ ਚਪੇੜਾਂ ਮਾਰ ਕੇ ਬੋਲ ਜੈ ਸ਼੍ਰੀ ਰਾਮ, ਤੇ ਉਹ ਇਹਦੇ ਉੱਤੇ ਵੀਡੀਓ ਵਾਇਰਲ ਜੀ ਕਰਦੇ ਆ, ਰੌਲਾ ਰੱਪਾ ਪੈਂਦਾ, ਸਾਰੀ ਦੁਨੀਆ 'ਚ ਭੰਡਿਆ ਵੀ ਜਾਂਦਾ। ਪਰ ਜਿਹੜੇ ਹਿੰਦੂ ਤਵੀਏ ਨੇ ਉਹ ਤਾਂ ਸਗੋਂ ਤੇ ਖੁਦ ਚਾਹੁੰਦੇ ਆ ਵੀ ਜਿੰਨਾ ਮੁਸਲਮਾਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਵੇ, ਛੱਤਰ ਬੜਾ ਟਕਾ ਕੇ ਫੇਰਦੇ। ਇਹਦਾ ਕਦੇ ਸਾਡੇ ਕੰਮ ਦੀ ਗੱਲ ਹੈ, ਵੱਧ ਤੋਂ ਵੱਧ ਵਾਇਰਲ ਹੋਣੀ ਚਾਹੀਦੀ। ਪਰਚਿਆਂ ਪੁਰਚਿਆਂ ਦੀ ਉਹਨਾਂ ਨੂੰ ਪਰਵਾਹ ਕੋਈ ਨਹੀਂ, ਮੁਕੱਦਮਿਆਂ ਦੀ ਉਹਨਾਂ ਨੂੰ ਪਰਵਾਹ ਕੋਈ ਨਹੀਂ। ਉਹ ਕਹਿੰਦੇ ਜਦੋਂ ਜਿਹੜੀ ਉਹ ਸੀਗੀ MP ਇਹਨਾਂ ਨੇ ਬਣਾਈ, ਉਹ ਬੰਬ ਧਮਾਕਿਆਂ ਦੇ ਕੇਸਾਂ ਦੇ ਵਿੱਚ ਵੀ ਸਾਧਵੀ ਪ੍ਰਗਿਆ, ਐਡੇ ਐਡੇ ਬੰਬ ਧਮਾਕੇ ਕਤਲੇਆਮ ਕਰਨ ਤੋਂ ਬਾਅਦ ਹੀ ਆਰਾਮ ਦੇ ਨਾਲ ਬਾਹਰ ਕੱਢ ਕੇ ਅਗਲਿਆਂ ਨੇ ਮੈਂਬਰ ਪਾਰਲੀਮੈਂਟ ਬਣਾ ਕੇ ਬਾਕੀਆਂ ਨੂੰ ਮੱਤ ਦੇਤੀ ਹੈ ਕਿ ਜੋ ਮਰਜ਼ੀ ਕਰੋ, ਜੇ ਤੁਸੀਂ ਹਿੰਦੂ ਦੇ ਹਿੱਤ ਵਿੱਚ ਹੋ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਤੁਹਾਨੂੰ ਅਸੀਂ ਬਚਾਵਾਂਗੇ। ਸੋ ਜਿਸ ਮੁਲਕ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪਿਆ ਹੋਇਆ, ਉਹਨਾਂ ਦੇ ਹਿਸਾਬ ਦੇ ਨਾਲ ਸੋਚ ਕੇ ਜੇ ਨੀਤੀਆਂ ਨਹੀਂ ਬਣਾਵਾਂਗੇ ਤਾਂ ਅਸੀਂ ਖਤਾ ਖਾਵਾਂਗੇ। ਹਿੰਦੂਆਂ ਦੇ ਆਪਦੇ ਰਾਜ ਭਾਗ ਦੇ ਬਾਵਜੂਦ ਉਹਨਾਂ ਨੇ ਬੜੇ ਦਲ ਬਣਾਏ ਆ, ਕਦੇ ਬਜਰੰਗ ਦਲ, ਕਦੇ ਹੋਰ, ਪਰ ਆਪਣੇ ਚਾਰ ਮੁੰਡੇ ਜੇ ਇਕੱਠੇ ਹੋ ਕੇ ਤੁਰ ਪੈਣ ਇਹ ਤਾਂ ਬੜਾ ਮਾੜਾ ਹੋ ਗਿਆ ਜੀ। ਜੱਗੀ ਜੌਲ ਹੁਣਾਂ ਨੂੰ ਉਹਨਾਂ ਭਾਰਤੀ ਮੀਡੀਆ ਨੇ ਨਹੀਂ ਭੰਡਿਆ ਜਿੰਨਾ ਸਾਡੀ ਕੌਮ ਨੇ। ਹਾਏ ਮਾਰੇ ਗਏ, ਟਾਰਗੇਟ ਕਿਲਿੰਗ ਬੜੀ ਮਾੜੀ ਹੋ ਗਈ ਜੀ। ਭਾਈ ਜਿਨ੍ਹਾਂ ਨੇ ਕੀਤੀ ਆ ਜਾਂ ਜਿਨ੍ਹਾਂ ਨੇ ਕੁਛ ਕੀਤਾ ਹੈ ਉਹ ਆਪਦਾ ਭੁਗਤ ਲੈਣਗੇ, ਆਪਾਂ ਨੂੰ ਤਾਂ ਕੁਛ ਨਹੀਂ ਕਹਿਣ ਲੱਗੀ ਸਟੇਟ, ਉਹਨਾਂ ਦੀ ਗੱਲ ਉਹਨਾਂ ਤੱਕ ਛੱਡ ਦਿਓ। ਪਰ ਆ ਜਿਹੜੇ ਬਹੁਤੇ ਜ਼ਿਆਦਾ ਬੀਬੇ ਬਾਲਕ ਬਣੇ ਫਿਰਦੇ ਆ, ਮੈਂ ਫੇਰ ਇਹੀ ਗੱਲ ਕਹਿ ਕੇ ਸਮਾਪਤੀ ਕਰਾਂ ਵੀ ਜਿੰਨਾ ਟਾਈਮ ਗਲ 'ਚ ਟਾਇਰ ਨਹੀਂ ਪੈਂਦਾ ਉਹਨਾਂ ਟਾਈਮ ਅਕਲ ਨਹੀਂ, ਉਹਨਾਂ ਟਾਈਮ ਤਾਂ ਇਹਨਾਂ ਨੂੰ ਹਰ ਪੰਥ ਡਰਦੀ ਆ ਜਿਹੜਾ ਉਹ ਮਾੜਾ ਲੱਗਣਾ। ਆ ਬਾਦਲ ਦਲ ਵਾਲੇ ਤੇ ਹੋਰ ਸਿਆਸੀ ਧਿਰਾਂ ਦੇ ਵਿੱਚ ਜਿਹੜੇ ਲੋਕ ਨੇ, ਇਹਨਾਂ ਸਾਰਿਆਂ ਨੇ ਸਿੱਖਾਂ ਨੂੰ ਹੱਥ ਪੈਰ ਬੰਨ੍ਹ ਕੇ ਦੁਸ਼ਮਣ ਦੇ ਮੂਹਰੇ ਸੁੱਟ ਦੇਣ ਵਾਲੀ ਬਿਰਤੀ ਹੈ ਜਿਹੜੀ ਪਲੈਨਿੰਗ ਆ ਉਹ ਕੀਤੀ ਆ। ਜਿੰਨੇ ਹਮਲੇ, ਜਿੰਨਾ ਮਾੜਾ ਪੱਖ, ਜਿੰਨਾ ਗਲਤ ਸਿੱਖਾਂ ਨਾਲ ਤੇ ਸਿੱਖੀ ਨਾਲ ਵਾਪਰਿਆ, ਕੋਈ ਹੋਰ ਕੌਮ ਹੁੰਦੀ ਪਹਾੜੀ ਨਹੀਂ ਸੀ ਥਿਉਣੀ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸੀਸ ਤਲੀ ਤੇ ਧਰ ਕੇ ਬਾਬਾ ਦੀਪ ਸਿੰਘ ਵਾਂਗੂ ਜੂਝਣ ਦੀ ਬਿਰਤੀ ਵਾਲੇ ਗੁਰਸਿੱਖ ਪਿਆਰਿਆਂ ਨੇ, ਉਹਨਾਂ ਦੀਆਂ ਕੁਰਬਾਨੀਆਂ ਨੇ, ਉਹਨਾਂ ਦੀਆਂ ਸ਼ਹਾਦਤਾਂ ਨੇ ਇਸ ਕੌਮ ਨੂੰ ਜਿਉਂਦਾ ਰੱਖਿਆ। ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਕਹਿੰਦੇ ਆ ਨਾ ਕਿ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਸੋ ਉਹਨਾਂ ਕੁਰਬਾਨੀਆਂ ਵਾਲਿਆਂ ਨੂੰ, ਉਹਨਾਂ ਤੇਗਾਂ ਮਾਰਨ ਵਾਲਿਆਂ ਨੂੰ, ਉਹਨਾਂ ਸੂਰਵੀਰ ਯੋਧਿਆਂ ਨੂੰ ਸਲਾਮ ਕਰਿਆ ਕਰੋ ਜਿਨ੍ਹਾਂ ਨੇ ਸਾਡੇ ਲਈ ਕਿ ਇਹ ਸਾਡੀ ਕੌਮ ਸੁਖੀ ਬਸੇ, ਪੰਥ ਬਸੇ, ਮੈਂ ਉਜੜਾਂ, ਜਿਨ੍ਹਾਂ ਨੇ ਆਪਦੀਆਂ ਜਾਨਾਂ ਵਾਰਤੀਆਂ। ਅੱਜ ਧੇਲੇ ਦਾ ਬੰਦਾ ਨਹੀਂ ਹੁੰਦਾ ਉੱਠ ਕੇ ਕਹਿਣ ਲੱਗਿਆ ਹੁੰਦਾ ਜੀ ਅੱਤਵਾਦੀ ਬੜੇ ਮਾੜੇ ਸੀ, ਇਹ ਤਾਂ ਬਲਾਤਕਾਰੀ ਸੀ, ਇਹ ਤਾਂ ਫਰੋਤੀਆਂ ਲੈਂਦੇ ਸੀ, ਫਲਾਨਾ ਕਰਦੇ ਸੀ। ਜਦੋਂ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਪਤਾ ਲੱਗ ਚੁੱਕਿਆ ਕਿ ਭਾਰਤੀ ਹਕੂਮਤ ਨੇ ਆਪਦੇ ਟੌਟਾਂ ਕੈਟਾਂ ਰਾਹੀਂ ਸੰਘਰਸ਼ ਨੂੰ ਬਦਨਾਮ ਕਰਨ ਲਈ ਬੜੇ ਪੈਂਤੜੇ ਜਿਹੜੇ ਆ ਉਹ ਅਜਮਾਏ। ਤੇ ਬੜੇ ਵਧੀਆ ਚੰਗੇ ਘਰਾਣਿਆਂ ਦੇ ਪੜ੍ਹੇ ਲਿਖੇ ਡਾਕਟਰ ਗੁਰਨਾਮ ਸਿੰਘ ਬੁੱਟਰ ਵਰਗੇ ਜਿਹੜੇ MBBS ਸੀ, ਵੈਟਰਨਰੀ ਯੂਨੀਵਰਸਿਟੀ ਦੇ ਵਿੱਚੋਂ ਡਾਕਟਰ ਸੀ ਪ੍ਰੀਤਮ ਸਿੰਘ ਸੇਖੋਂ, ਤੇ ਇਵੇਂ ਹੀ ਕੋਈ PAU ਤੋਂ, ਕੋਈ GNA ਕਾਲਜ ਤੋਂ, ਕੋਈ ਕਿਸੇ ਹੋਰ ਵੱਡੀ ਸੰਸਥਾ ਚੋਂ ਨਿਕਲ ਕੇ ਚੰਗੇ ਸਰਦੇ ਪੁੱਜਦੇ ਘਰਾਂ ਦੇ, ਕੋਈ ਐ ਨਹੀਂ ਵੀ ਐਵੇਂ ਗਰੀਬ ਜਿਹੇ ਲੋਕ ਸੀਗੇ ਜੇ ਐਵੇਂ ਲੁਟੇਰੇ ਬਣੇ, ਇਹ ਜੀ ਗੱਲ ਨਹੀਂ ਸੀ। ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲੇ ਗੁਰੂ ਦੇ ਪਿਆਰੇ ਸਿੱਖਾਂ ਨੇ ਇਤਿਹਾਸ ਸਿਰਜਿਆ। ਫਖਰ ਕਰਿਆ ਕਰੋ, ਮਾਣ ਕਰਿਆ ਕਰੋ। 1978 ਦੀ ਵਿਸਾਖੀ ਆ ਜਿਹੜੀ, ਉਹਨਾਂ ਦੇ ਸ਼ਹੀਦਾਂ ਦੇ ਪਰਥਾਏ ਬਹੁਤ ਸਾਰੇ ਥਾਵਾਂ ਤੇ ਸਮਾਗਮ ਹੋ ਰਹੇ ਨੇ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਅੱਜ ਫੇਰ ਬੇਨਤੀ ਕਰਦਾ ਕਿ ਆਪੋ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉਹਨਾਂ 78 ਦੇ ਸ਼ਹੀਦਾਂ ਨੂੰ ਜ਼ਰੂਰ ਚੇਤੇ ਕਰੋ, ਆਪਦੀ ਕੌਮ ਦੇ ਬਾਰੇ ਜਾਣੋ ਤੇ ਉਹਨਾਂ ਯੋਧਿਆਂ ਬਾਰੇ ਵੀ ਜਾਣੋ ਜਿਨ੍ਹਾਂ ਨੇ 1978 ਤੋਂ ਬਾਅਦ ਵਿੱਚ ਕੌਮੀ ਫਰਜ਼ ਨਿਭਾਏ
ਤੇ ਉਹਨਾਂ ਲੋਕਾਂ ਤੋਂ ਬਚੋ, ਉਹਨਾਂ ਤੋਂ ਸਾਵਧਾਨ ਹੋ ਜਾਓ ਜਿਹੜੇ ਸਾਨੂੰ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਜੀ, ਆਪਾਂ ਕੀ ਲੈਣਾ, ਛੱਡੋ ਪੁਰਾਣੇ ਨਜ਼ਾਰੇ ਲਓ। ਜਿਹੜੇ ਇਹੋ ਜਿਹੇ ਮਤ ਦਿੰਦੇ ਆ ਉਹਨਾਂ ਦੀ ਪਛਾਣ ਕਰੋ, ਉਹ ਦੁਸ਼ਮਣ ਦੇ ਏਜੰਟ ਨੇ। ਸੋ ਅੱਜ ਲਈ ਇੰਨਾ ਹੀ ਕਾਫੀ। ਉਹਨਾਂ ਸਾਰਿਆਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕਰ ਰਹੇ ਹਾਂ ਜਿਹੜੇ ਭਾਰਤੀ ਹਕੂਮਤੀ ਸਿਸਟਮ ਦਾ ਇਹਨਾਂ ਦਿਨਾਂ 'ਚ ਸ਼ਿਕਾਰ ਬਣ ਰਹੇ ਨੇ। ਮੱਧ ਪ੍ਰਦੇਸ਼ ਤੇ ਹੋਰਨਾਂ ਥਾਵਾਂ ਤੇ ਮਾਰੇ ਜਾ ਰਹੇ, ਲੁੱਟੇ ਪੁੱਟੇ ਜਾ ਰਹੇ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹੈ। ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।